ਕਾਟਨ ਦਾ ਸੂਟ ਆ ਨਾ, ਅਗਰ ਤੁਸੀਂ ਉਹਨੂੰ ਮਾਇਆ ਲਾ ਕੇ ਪਾਇਆ ਤੇ ਉਹ ਹਾਰਡਵੇਅਰ ਆ। ਅਗਰ ਤੁਸੀਂ ਉਹਨੂੰ ਇੱਕ ਮੰਗਣ ਵਾਲੇ ਨੂੰ ਫੈਸਲ ਭਾਈ ਨੇ 50 ਰੁਪਏ ਦਿੱਤੇ ਤੇ ਉਹਨੂੰ ਕਹਿੰਦੇ ਹੁਣ ਮੇਰੇ ਵੱਲ ਕਿੰਨੇ ਰਹਿ ਗਏ। ਉਸਤਾਦ ਜੀ ਉਹਨਾਂ ਤਿੰਨਾਂ ਕਮਰਿਆਂ ਚੋਂ ਸਲਾਤ ਆ ਰਿਹਾ, ਰਾਇਤਾ ਆ ਰਿਹਾ, ਹਰ ਸ਼ਹਿਰੀ ਇਹਦੇ ਇੱਕੋ ਕਮਰੇ ਕਦੀ ਰੋੜਾ ਆ ਰਿਹਾ ਵਾ, ਕਦੀ ਉਹ ਜੁੱਤੀ ਆ ਰਹੀ ਆ, ਕਦੀ लो जी, दीद आम खुश में टाइम टी कम वेल टी टाइम में खुश आमदीद नादरीन की हूँ। ਹਾਂਜੀ बेटा ਤੁਸੀਂ ਇੱਕ ਦੋ ਸ਼ੋਆਂ ਤੋਂ ਨਾ ਤੁਸੀਂ ਕੋਈ ਆਪਣੀ ਪਰਫਾਰਮੈਂਸ ਨਹੀਂ ਸਹੀ ਦੇ ਰਹੇ। ਹਾਂਜੀ ਤੁਸੀਂ ਚੁੱਪ ਤੇ ਗੱਲਾਂ ਸੁਣੀ ਜਾ ਰਹੇ ਹੋ ਤੇ ਤੁਹਾਡਾ ਨਜ਼ਰ ਨਹੀਂ ਆ ਰਿਹਾ ਕੋਈ ਹਿਸਾਬ। ਅੱਛਾ ਅੱਲਾਹ ਖੈਰ ਕਰੇਗਾ ਇਦਾਂ ਹੀ ਰਹਿਣਾ ਜੀ। पहले सोची का होंगे वो गाना सुना देना उस्ताद जी, आजकल तेरे मेरे प्यार के चर्चे, फरमाइश उस्ताद जी मेरी। ਬਸ ਜੀ ਲਓ ਜੀ, ਫੈਸਲ ਸਾਹਿਬ ਨੇ ਹੁਣ ਤੀਜੇ ਚੌਥੇ ਪੰਜਵੇਂ ਸ਼ੋਅ 'ਚ ਇਹਨੇ ਕਹਿਣਾ ਹੁੰਦਾ ਵਾ। हाँ, ਮੈਂ ਕੀ ਕਹਿ ਰਿਹਾ ਤੈਨੂੰ? ਤੁਸੀਂ ਪਹਿਲੇ ਡਿਮਾਂਡ ਤੇ ਪੂਰੀ ਕਰਦੇ ਰਹੋ। ਮੈਂ ਤੈਨੂੰ ਕੀ ਕਹਿ ਰਿਹਾ ਭਲਾ? ਤੁਸੀਂ ਮੈਨੂੰ ਕਹਿ ਰਹੇ ਸੀ ਕਿ ਮਿੱਠਾ ਜੀ ਤੁਹਾਡੀ ਪਰਫਾਰਮੈਂਸ ਆਊਟ ਕਲਾਸ ਆ, ਔਸਮ। ਨਹੀਂ, ਮੈਂ ਕਿਹਾ ਉਹ ਕਲਾਸ ਨਹੀਂ ਹੈਗੀ ਕੀ ਜਾ ਰਹੀ ਹੈ ਕਿ ਨਹੀਂ ਸਹੀ ਜਾ ਰਹੀ ਤੇਰੀ ਪਰਫਾਰਮੈਂਸ। ਪਾਏ ਨੇ ਦੋ ਤਿੰਨ ਸ਼ੋਆਂ ਤੋਂ ਚੜਾਈ ਤੇਰੇ ਤੇ ਫੁੱਲ ਹੋ ਰਹੀ ਹੈ। ਟੀ ਟਾਈਮ ਖੁੱਲਦੇ ਹੀ ਫੈਰ ਮਾਰਨਾ। ਉਹ ਟਕੇ ਦਾ ਬੰਦਾ ਤੈਨੂੰ ਗੱਲਾਂ ਕਰ ਰਿਹਾ, ਲੇਕਿਨ ਤੈਨੂੰ ਕੋਈ उस्ताद जी मिठे पुरिये नूं ढाणा इंज ही है जिवें मक्खी ढाल। नहीं ਇਹ ਜਿਹੜਾ 3 ਵਾਰੀ ਐਕਟ ਕੀਤਾ ਨਾ ਕਰਦਾ ਤੂੰ ਭਰਾਵਾ। मिठा पुरिया उस्ताद जी ਸਾਲ ਤੇ ਚੈੱਕ ਕਰੋ ਯਾਰ ਮੇਰੇ ਬਾਬਾ। ਉਸਤਾਦ ਜੀ ਉਹ ਸਹੀ ਜਾ ਰਿਹਾ। ਹਰ ਸ਼ੋਅ ਤੋਂ ਬਾਅਦ ਮੈਨੂੰ ਪੁੱਛਦਾ ਵਾ ਉੱਠ ਕੇ, ਹਾਂ ਕੈਸਾ ਤੂੰ ਆਹੋ ਹੈ ਕੈਸਾ ਤੁਨਿਆ ਸਾਰਿਆਂ ਨੂੰ। ਸਾਰਿਆਂ ਨੇ। ਯਾਰ ਆ ਕਹਿ ਕੇ ਮੈਨੂੰ ਰਵਾ ਨਾ ਦੇਈ। ਲੋ ਜੀ, ਅੱਜ ਹੀ ਰਾਤ ਨੂੰ ਨਾ 9-10 ਵਜੇ ਸ਼ੋਅ ਅਪਲੋਡ ਅਸੀਂ ਕਰ ਰਹੇ ਹਾਂ ਇਤਵਾਰ ਬਾਜ਼ਾਰ। ਹਾਂ ਦੁਬਾਰਾ ਸ਼ੁਰੂ ਕਰ ਰਹੇ ਹਾਂ ਅਸੀਂ ਇਤਵਾਰ ਬਾਜ਼ਾਰ, ਔਰ ਬਹੁਤ ਅੱਛਾ ਸ਼ੋਅ ਆ। ਖੱਟੇ ਚੱਕਦੇ ਮਿੱਠੇ ਨੇ ਉਸਤਾਦ। ਹਾਂਜੀ, ਅੱਜ ਕੱਲ ਤੁਹਾਨੂੰ ਮੈਂ ਦੱਸਾਂ, ਅੱਜ ਕੱਲ ਸ਼ੋਅਸ ਐਡਿਟ ਵੀ ਮੈਂ ਕਰ ਰਿਹਾ ਵਿੱਚ। ਆ ਜਿਹੜਾ ਆਖਰੀ ਮੁਸ਼ਾਇਰਾ ਨਹੀਂ ਹੋਇਆ, ਬਹੁਤ ਅੱਛਾ ਹੋਇਆ। ਉਹ ਐਡਿਟ ਤੇਰੇ ਵੀਰੇ ਨੇ ਕੀਤਾ। केड़े वीरे ने? ਫੇਰ ਤੇ ਐਸ ਨੇ ਉਹਦੇ 'ਚ ਆਪਣਾ ਫੇਸ ਵੇਖੇ ਤੁਸੀਂ? ਹਾਂ ਉਸਤਾਦ ਜੀ, ਉਹ ਫਰੈਸ਼ਨੈਸ ਦੇਖੀ ਕੈਸੀ ਲੱਗ ਰਹੀ? ਉਸਤਾਦ ਜੀ ਸਾਡੇ ਫੇਸ ਤੇ ਇੱਕ ਸਾਈਡ ਤੇ ਰਹਿ ਗਏ, ਭਾਈ ਦਾ ਫੇਸ ਭਾਈ ਦਾ ਫੇਸ ਵੀ, ਮੇਰਾ ਵੀ, ਸਾਰਿਆਂ ਦੇ। ਔਰ ਗੈਰ ਜ਼ਰੂਰੀ ਜਿਹੜੀ ਉਹ ਵੀ ਵਿੱਚੋਂ ਨਾ ਮੈਂ ਭਾਏ ਨਾ ਜਿਵੇਂ ਕਸਾਈ, ਅੱਛਾ ਕਸਾਈ ਨਹੀਂ ਚੋਰੀ ਲੈ ਕੇ ਨਿਜ਼ਾਮ, ਮੈਂ ਇੰਜ ਕੀਤਾ ਉਹਨੂੰ। ਉਹ ਜਿਹੜਾ ਕੱਲ ਵਾਲਾ ਨਾ ਜਿਹੜਾ ਅੱਜ ਰਾਤ ਨੂੰ ਹੋਣਾ ਨਾ वो कल ਇਤਵਾਰ ਬਾਜ਼ਾਰ, ਬਾਜ਼ਾਰ। ਇਹ ਵੀ ਤੇਰੇ ਭਰਾ ਨੇ ਐਡਿਟ ਕੀਤਾ। ਵਾਹ ਵਾਹ ਵਾਹ, ਕੰਗ੍ਰੈਚੁਲੇਸ਼ਨ। ਤੁਸੀਂ ਐਡੀਟਿੰਗ ਕਰਿਆ ਕਰੋ। ਮੈਂ ਪਹਿਲੇ ਐਡੀਟਰ ਹੀ ਸਾਂ ਅੱਛਾ ਜੀ, ਮੈਂ ਹੁਣ ਆਪ ਐਡਿਟ ਕਰਾਂ। ਅੱਛਾ, ਰੌਲਾ ਇਹ ਨਹੀਂ ਹੈਗਾ ਨਾਜ਼ਰੀਨ ਕਿ ਵੀ ਮੈਂ ਆਪ ਐਡਿਟ ਕਰ ਰਿਹਾ 4-4 ਘੰਟੇ 'ਚ ਤੇ ਮੈਂ ਕੋਈ 25-30 ਹਜ਼ਾਰ ਦੇ ਮੁੰਡਾ ਰੱਖ ਲਵਾਂ। ਗੱਲ ਇਹ ਨਹੀਂ ਹੈਗੀ। ਮੈਂ ਲੱਖ ਰੁਪਏ ਦਾ ਮੁੰਡਾ ਰੱਖ ਸਕਦਾ, ਪਰ ਉਹ ਮੇਰੇ ਵਾਂਗੂ ਐਡੀਟਿੰਗ ਕਰਕੇ ਦਿਖਾ ਦੇ। ਨਹੀਂ ਤੁਹਾਡੇ ਕੋਲ ਕਿਸ ਸਰ ਜੀ, ਐਡੀਟਿੰਗ ਦਾ ਐਡਾ ਵੱਡਾ ਹੈਂਡ ਹੁੰਦਾ ਵਾ ਵਰਕ ਦੇ ਵਿੱਚ हाँ ਹੈ ਕਿ ਜੀ ਐਡੀਟਿੰਗ ਦਾ ਕੰਮ 'ਚ ਐਡਾ ਵੱਡਾ ਹੱਥ ਹੁੰਦਾ ਹੈ ਕਿ ਅਗਰ ਤੁਸੀਂ 60% ਪ੍ਰੋਗਰਾਮ ਕੀਤਾ ਨਾ, ਐਡੀਟਰ ਅੱਛਾ ਹੋਵੇ ਉਹ 100% ਕਰ ਦਿੰਦਾ। ਹਾਏ ਹਾਏ ਹਾਏ। उस्ताद ਜੇ जी ਐਡੀਟਰ ਮਾੜਾ ਹੋਵੇ ਤੇ 90% ਵਾਲੇ ਨੂੰ ਵੀ 35 ਰਹਿਣ ਦਿੰਦਾ ਵਾ। नहीं कंट्रोल Z ਦਾ ਕੀ ਮੁਖਫਫ ਹੈਗਾ ਮੈਨੂੰ ਦੱਸੋ। ਮੁਖਫਫ ਆਹੋ ਕੰਟਰੋਲ Z ਦਾ, ਆਹੋ ਕੰਟਰੋਲ ਤੇ Z ਇਹਦਾ ਕੀ ਮੁਖਫਫ ਪਤਾ? ਆਹੋ ਉਹਦਾ ਮਤਲਬ ਹੈ ਕਿ ਕਿੱਦਾਂ ਇਜਾਦ ਹੋਇਆ? ਜਿਵੇਂ ਕੰਟਰੋਲ C ਹੈ ਨਾ ਤੇ ਕਾਪੀ, ਯਾਰ ਉਹ- ਕੰਟਰੋਲ Z ਦਾ ਕੀ? ਆਹੋ ਤੁਸੀਂ ਕੰਟਰੋਲ Z ਹੁੰਦਾ ਵਾ ਜਨਾਬ ਜੀ ਕਲਰ ਗ੍ਰੇਡਿੰਗ ਵਾਸਤੇ। ਹਾਂ ਕਲਰ ਆਲ ਕ੍ਰੀਏਟਿੰਗ। ਕੰਟਰੋਲ ਇੰਟਲ ਇਹਦਾ ਕੀ ਹੈ? ਇਹ ਹੁੰਦਾ ਵਾ ਕਿ ਤੁਸੀਂ ਬਲੈਕ ਐਂਡ ਵਾਈਟ ਫੁਟੇਜ ਨੂੰ ਅਗਰ ਕਲਰ ਕਰਨਾ ਹੋਵੇ, ਭਾਜੀ ਤਸਵੀਰ ਵੱਡੀ ਛੋਟੀ ਵੀ ਇਧਰ ਹੀ ਹੁੰਦੀ, ਜ਼ੂਮ ਕੰਟਰੋਲ ਆਲਟ Z ਕਰਕੇ। ਤਸਵੀਰ ਵੱਡੀ ਛੋਟੀ ਹੁੰਦੀ ਹੈ, ਕੰਟਰੋਲ M ਨਾ ਡੋ ਪ੍ਰੀਮੀਅਰ 'ਚ। ਤੇ ਜਿਹੜਾ ਸਕਰੀਨ 'ਚ ਦਾਣਾ ਹੀ ਆਉਂਦਾ ਉਹ ਕਿਦਾਂ ਹੁੰਦਾ? ਹਾਂ ਐਰੋ। ਉਹ ਇੱਕ ਖਰੋਤਾ ਹੁੰਦਾ ਜਿਹੜਾ ਭੁੜਕ ਵੀ ਰਿਹਾ ਹੁੰਦਾ। ਨਹੀਂ ਸਾਰੀ ਸਕਰੀਨ ਚੱਲਣ ਦੀ ਤੇ ਇੱਕਦਮ ਇੱਕ ਦਾਣਾ ਹੀ ਆ ਜਾਂਦਾ। ਹਾਂ ਉਹ ਇਹ ਪੁੱਛਣ ਦੇ ਸ਼ਿਫਟ ਡਿਲੀਟ ਆਲ। ਨਹੀਂ, ਹਾਂ ਉਹ XK ਸ਼ਿਫਟ, ਹਾਂ ਐਸਕੇ Shift ਦਬਾ ਇਹ ਕੁਲੀਆ ਭੁੱਲ ਗਿਆ ਸੀ। ਨਹੀਂ SK ਸ਼ਿਫਟ, ਤੇ ਆਲਟ ਕਰਸਰ ਕੀ ਹੁੰਦਾ ਉਸਤਾਦ? ਆਲਟ ਔਲਾਦ। ਉਹ ਸਾਰੀ ਆਲਟ ਔਲਾਦ ਜਦੋਂ ਤੁਸੀਂ ਕੱਢੀ ਡਿਲੀਟ ਕਰਨੀ ਹੋਵੇ, ਮਤਲਬ ਤੁਸੀਂ ਜਿੰਨੀ ਵੀ ਵਿੱਚ ਵੀਡੀਓ 'ਚ ਆਲਟ ਔਲਾਦ ਆ ਨਾ ਡਿਲੀਟ ਕਰਨੀ ਹੈ, ਫਿਰ ਉਹਦਾ ਆਲਟ ਔਲਾਦ ਮਾਰ ਕੇ ਇਹਨੂੰ ਕੰਟਰੋਲ ਡਿਲੀਟ ਸ਼ਿਫਟ Z ਕਮਾਂਡ ਕਰਨਾ। ਕਰਸਰ ਕਰਸਰ ਇਸ ਦੁਨੀਆ में अनजाने मिलते हैं। ਤਾਂ ਜੀ ਉਹ ਅਕਸਰ ਵਾ, ਮੈਂ ਭਲਾ ਪਤਾ ਉਹ ਨਹੀਂ। ਕਰਸਰ ਤੈਨੂੰ ਨਹੀਂ ਪਤਾ ਕਿਹਨੂੰ ਕਹਿੰਦੇ? ਨਹੀਂ। ਜਿਹੜੀ ਮਾਊਸ ਦੇ ਅੰਦਰ ਤਾਰ ਨਿਕਲ ਰਹੀ ਹੁੰਦੀ ਹੈ, ਹਾਂ। ਉਹ ਕਰਸਰ ਦੇ ਵਿੱਚੋਂ ਨਿਕਲ ਕੇ
ਕੰਪਿਊਟਰ 'ਚ ਜਾ ਰਹੀ ਹੁੰਦੀ। ਅੱਛਾ ਸਾਹਿਬ ਜੀ, ਦੋ ਚੀਜ਼ਾਂ ਨੇ, ਇੱਕ ਡੈਲ ਹੈ, ਇੱਕ ਡਿਲੀਟ ਹੈ, ਤੀਸਰਾ ਕੀ ਹੈ? ਡੈਲ ਡਿਲੀਟ ਰਿਮੂਵ। ਓਏ ਤੂੰ ਕੀ ਸਮਝਿਆ ਸੀ ਉਸਤਾਦ ਨਹੀਂ ਫਸ ਜਾਣ ਮੈਂ ਫਸਾਇਆ। ਰਿਮੂਵ ਹੋਣਾ, ਉਹਨੂੰ ਵਾਸ਼ ਕਰਨਾ ਹੁੰਦਾ। ਰੀਸਾਈਕਲ ਬਿਨ ਨਹੀਂ ਉਹ ਸਹੀ ਕਹਿ ਰਿਹਾ। ਇੱਕ ਹੋਰ ਸ਼ਬਦ ਬਟਨ ਹੁੰਦਾ ਜਿਹਦੇ ਤੋਂ ਡਿਲੀਟ ਹੁੰਦਾ, ਉਹਨੂੰ ਕੀ ਕਹਿੰਦੇ ਨੇ? ਉਹਨੂੰ ਬੈਕ ਐਕਸਟਰਾ ਸਪੇਸ ਸਕਿਪ ਕਹਿੰਦੇ ਉਹਨੂੰ। ਇਦਾਂ ਕਰਕੇ ਕੋਈ ਹੈ। ਭਾਈ ਜਾਨ ਡਿਲੀਟ ਦੀ ਸ਼ਾਰਟ ਉਹ ਆ ਡੈਲ। ਹਾਂਜੀ ਉਹ ਡੈਲ ਉਹ ਨਹੀਂ ਹੈਗਾ, ਉਹ DELL ਵਾਲਾ ਡੈਲ ਵਾਲਾ ਕੰਪਿਊਟਰ ਡੈਲ ਵਾਲਾ ਡੈਲ ਨਹੀਂ ਗਾ। ਡਿਲੀਟ ਇਹ ਸ਼ਾਰਟ ਵਾਲਾ ਵਾ, ਜਿਹਨੇ ਪੂਰੇ ਬਟਨ ਦੇ ਉੱਤੇ ਡਿਲੀਟ ਨਹੀਂ ਲਿਖਿਆ ਜਾਂਦਾ, ਉਹਨਾਂ ਨੇ DEL ਲਿਖਤਾ, ਉਹਦਾ ਮਤਲਬ ਡਿਲੀਟ ਹੀ ਆ। ਮਾਈ ਪ੍ਰਾਪਰਟੀ ਕੀ ਹੁੰਦੀ ਸਾਜੀ? ਇਹ ਜਿਹੜਾ 2.5 ਮਿੰਟ ਦਾ ਬਣਾ ਨਹੀਂ ਮਕਾਨ ਹੀ ਤੇਰੇ ਕੋਲ, ਇੱਥੇ ਦੀ ਪ੍ਰਾਪਰਟੀ ਹੈ, ਮਾਈ ਪ੍ਰਾਪਰਟੀ। ਮਾਈ ਪ੍ਰਾਪਰਟੀ ਤਾਂ ਨਹੀਂ ਤੈਨੂੰ ਪਤਾ? ਮਾਈ ਪ੍ਰਾਪਰਟੀ ਕੋਈ ਵੀ ਆ। ਮਾਈ ਪ੍ਰਾਪਰਟੀ ਆ ਹੁਣ ਮਾਈ ਪ੍ਰਾਪਰਟੀ ਨਹੀਂ, ਦਿਸ ਇਜ਼ ਨਾਟ ਮਾਈ ਪ੍ਰਾਪਰਟੀ। ਜਿਹੜਾ ਮੇਰਾ ਕਦੀ ਘਰ ਹੋਏਗਾ ਉਹ ਮਾਈ ਪ੍ਰਾਪਰਟੀ ਹੋਏਗੀ। ਕੰਪਿਊਟਰ 'ਚ ਜਿਹੜੀ ਮਾਈ ਪ੍ਰਾਪਰਟੀ ਹੁੰਦੀ, ਮੈਂ ਉਹਦਾ ਉਹ ਵੀ ਉਹੀ ਉਹਨੂੰ ਹੀ ਕਹਿੰਦੇ ਆ। ਸਾਡੀ ਹੁੰਦੀ ਨਹੀਂ ਮਾਈ ਪ੍ਰੋਪਰਟੀ। ਮਾਈ ਪ੍ਰਾਪਰਟੀ ਹੁੰਦੀ ਨਹੀਂ। ਉਹ ਭਾਜੀ ਜਿਹੜੀ ਮਾਈ ਤੁਰੀ ਜਾਵੇ ਉਹਦੇ ਕੋਲ ਜਿੰਨੇ ਪੈਸੇ ਹੋਣ, ਉਹ ਮਾਈ ਪ੍ਰਾਪਰਟੀ ਹੈ, ਮਾਈ ਦੇ ਪ੍ਰਾਪਰਟੀ ਹੈ, ਇਹ ਹਿਸਾਬ ਆ ਜੀ। ਹਾਂ। ਇੱਕ ਘਰ ਅਗਰ ਔਰਤ ਦੇ ਨਾਮ ਆ, ਮਾਂ ਦੇ ਨਾਮ ਆ, ਉਹ ਮਾਈ ਪ੍ਰਾਪਰਟੀ ਆ। ਅਗਰ ਉਹ ਬੰਦੇ ਦੇ ਨਾਮ ਹੋ ਤੇ ਉਹ ਬਾਬਾ ਪ੍ਰਾਪਰਟੀ। ਨਾਲੇ ਕੋਸ਼ਿਸ਼ ਕਰ ਕੇ ਬੁੜੇ ਵਾਲੀ ਪ੍ਰਾਪਰਟੀ ਲੱਭ ਕੇ ਉੱਚੋਂ ਕੋ ਘੋੜਾ ਹਿੱਸਾ ਤੈਨੂੰ ਮਰਲਾ ਲੱਭਦਾ ਵਾ ਤੂੰ। ਯਾਰ ਮੈਂ ਜੈਨੂਇਨ ਪੁੱਛਿਆ ਕਿ ਮਾਈ ਪ੍ਰਾਪਰਟੀ ਲਿਖਿਆ ਹੁੰਦਾ, ਮੈਂ ਪੜਿਆ। ਉਹ ਮਾਈ ਪ੍ਰਾਪਰਟੀ ਨਹੀਂ ਹੁੰਦਾ ਯਾਰ, ਪ੍ਰਾਪਰਟੀ ਹੁੰਦਾ ਕੱਲਾ। ਪ੍ਰਾਪਰਟੀਜ਼ ਮਾਈ ਪ੍ਰਾਪਰਟੀ ਵੀ ਮਾਈ ਪ੍ਰਾਪਰਟੀ ਨਹੀਂ ਹੁੰਦਾ, ਮਾਈ ਕੰਪਿਊਟਰ ਹੁੰਦਾ ਵਾ ਯਾਰ। ਮਾਈ ਕੰਪਿਊਟਰ ਹੁੰਦਾ ਵਾ। ਉਸਤਾਦ ਜੀ ਤੁਸੀਂ ਇਹਨਾਂ ਨੂੰ ਦੱਸੋ ਕੰਟਰੋਲ ਪੈਨਲ ਕੀ ਹੁੰਦਾ? ਆਏ ਲੈ ਇਹ ਸਭ ਨੂੰ ਪਤਾ ਹੀ ਨਹੀਂ। ਲੈ ਕੰਟਰੋਲ ਇੱਥੇ ਹੀ ਫਸੇ ਸਵਾਲ। ਫਸ ਗਏ ਲਾ। ਡੀਟੀ ਗਾਂਧੀ ਕਹਿੰਦੇ ਡੀਟੀ ਗਾਂਧੀ ਸਾਨੂੰ ਨਹੀਂ ਆਉਂਦੀ, ਤੁਸੀਂ ਦੱਸੋ। ਹਾਂ ਕੰਟਰੋਲ ਕੰਟਰੋਲ ਪੈਨਲ ਉਹ ਜਿਵੇਂ ਬੱਚਿਆਂ ਦਾ ਘਰ ਦੇ ਉੱਤੇ ਇੱਕ ਸਰਬਰਾਹ ਹੁੰਦਾ, ਉਹਦਾ ਫੈਮਿਲੀ ਦੇ ਕੰਟਰੋਲ ਉਹੀ ਆ। ਹੋਰ ਸਭ ਝੂਠ ਆ, ਫੇਕ ਨਿਊਜ਼ ਆ। ਤੈਨੂੰ ਪਿਛਲੇ ਤੂੰ ਪੜਿਆ ਹੀ ਨਹੀਂ। ਫਿਰ ਆ ਦੇਖੀ ਦੱਸੋ ਤਾਈ ਦੱਸੋ। ਕੰਟਰੋਲ ਰੂਮ ਉਹ ਕੀ ਸੀ? ਕੰਟਰੋਲ ਪੈਨਲ। ਓਏ ਕੰਟਰੋਲ ਪੈਨਲ। ਹਾਂਜੀ ਕੰਟਰੋਲ ਪੈਨਲ ਪੁੱਛਿਆ? ਹਾਂਜੀ। ਕਿਸੇ ਵੀ ਚੀਜ਼ ਨੂੰ ਕੰਟਰੋਲ ਕਰਨਾ, ਹਾਂ। ਕਿਸੇ ਵੀ ਪੈਨਲ ਨੂੰ, ਠੀਕ ਆ, ਉਹਨੂੰ ਕਹਿੰਦੇ ਕੰਟਰੋਲ ਪੈਨਲ। ਹਾਏ ਹਾਏ ਹਾਏ। ਔਰ ਇਕੱਲਾ ਕੰਪਿਊਟਰ ਨਹੀਂ, ਕਿਸੇ ਵੀ ਚੀਜ਼ ਤੇ ਤੁਸੀਂ ਕੰਟਰੋਲ ਪੈਨਲ ਰੱਖ ਸਕਦੇ ਆ। ਹਾਰਡਵੇਅਰ ਸੌਫਟਵੇਅਰ ਇਹ ਕੀ ਹੁੰਦਾ? ਹੈ ਹਾਰਡਵੇਅਰ ਸੌਫਟਵੇਅਰ। ਉਹ ਯਾਰ ਹਾਰਡ ਜਿਹੜੀ ਵੇਰ ਨਹੀਂ ਭਾਈ ਨਾ, ਹਾਰਡ ਵੇਰ ਜਾਂਦਾ ਜਿਹੜਾ ਕਿਸੇ ਨਹੀਂ ਨਹੀਂ ਭਾਈ ਨਾ, ਇੱਕ ਕਾਟਨ ਦਾ ਸੂਟ ਆ ਨਾ, ਅਗਰ ਤੁਸੀਂ ਉਹਨੂੰ ਮਾਇਆ ਲਾ ਕੇ ਪਾਇਆ ਤੇ ਉਹ ਹਾਰਡਵੇਅਰ ਆ। ਹੱਥ ਸੁੱਟਦੇ। ਅਗਰ ਤੁਸੀਂ ਉਹਨੂੰ ਵੈਸੇ ਹੀ ਧੋ ਕੇ ਪਾ ਲਿਆ ਤੇ ਉਹ ਸੌਫਟਵੇਅਰ ਆ। ਲੌਜੀਕ ਹੈ। ਵਾਹ 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 ਵਾਹ। ਨਹੀਂ Yes, yes. ਇਹ ਵੀ ਆ। ਇੱਕ ਮੈਂ ਹੋਰ ਸੁਣਿਆ ਕਿ ਜਦੋਂ ਬੰਦਾ ਵੇਰ ਜਾਂਦਾ ਨਾ ਕਿਸੇ ਨਾਲ ਹਾਰਡ ਯਾਨੀ ਸਖਤੀ ਨਾਲ ਵੇਰ ਜਾਂਦਾ, ਉਹਨੂੰ ਹਾਰਡਵੇਅਰ ਕਹਿੰਦੇ। ਹਾਂ, ਇਹ ਜਦੋਂ ਰਾਮ ਨਾਲ ਗੱਲ ਕਰਦਾ ਉਹਨੂੰ ਸੌਫਟਵੇਅਰ ਕਹਿੰਦੇ। ਕੰਟਰੋਲ ਵੀ ਕਿਹੜੀ ਕਮਾਂਡ? ਕੰਟਰੋਲ ਵੀ। ਹਾਂ। ਕੰਟਰੋਲ ਵੀ ਦੇ ਨਾਲ ਉਸਤਾਦ ਜੀ, ਇਹ ਅਕਸਰ ਕੰਪਿਊਟਰ ਦੇ ਵਿੱਚ ਨਹੀਂ ਤਾਂ ਤੇਰਾ ਨੱਕ ਵੱਡਾ ਵਾ, ਛੋਟਾ ਕਰ ਦੇਣਾ, ਆਹੋ ਅੱਖਾਂ ਵੱਡੀਆਂ ਛੋਟੀਆਂ ਕਰਨਾ, ਬੋਡੀ ਦੀ, ਮੈਂ ਇਹਨੂੰ ਕਹਿੰਦੇ ਕੰਟਰੋਲ ਵੀ। ਓਏ ਹੱਥ ਸੁੱਟੋ ਜਰਾ, ਹੱਥ ਸੁੱਟੋ। ਯਾਨੀ ਕੰਟਰੋਲ ਵੀ ਮੇਰਾ ਵਾ। ਹਾਂ, ਕੰਟਰੋਲ ਵੀ ਕਰ ਲਈ। ਮੇਰਾ ਤੇ ਵੀ ਪੋਜ਼ਿਟਿਵ ਹੈ। ਤੇਰਾ ਵੀ ਪੋਜ਼ਿਟਿਵ। ਹਾਂ ਵੀ ਪੋਜ਼ਿਟਿਵ। ਸਹੀ। ਉਸਤਾਦ ਜੀ ਉਹ ਜਿਹੜੀ ਜਦੋਂ ਵਿੰਡੋ ਪੁਰਾਣੀ ਹੁੰਦੀ ਸੀ 95, ਉਦੋਂ ਉੱਡ ਉੱਡ ਕੇ ਫੋਲਡਰ ਚੋਂ ਚੀਜ਼ਾਂ ਦੂਸਰੇ ਫੋਲਡਰ 'ਚ ਡਿੱਗਦੀਆਂ ਹੁੰਦੀਆਂ ਸੀ। ਹਾਂ, ਆਪੇ ਹੀ ਆਪੇ ਹੀ ਐ ਫੈਲਾਂ ਜਾਂਦੀਆਂ ਹੁੰਦੀਆਂ ਸੀ। ਉਹ ਅੱਜ ਵੀ ਕਰ ਲਓ ਭਾਵੇਂ, ਉਹਦੇ ਐਪ ਆ ਛੋਟੀ ਜਿਹੀ ਡਿਜ਼ਾਈਨ ਚੇਂਜ। ਉਹ ਤੇ ਵਿੰਡੋ 8 ਕੀ ਹੁੰਦਾ ਉਸਤਾਦ ਜੀ? ਵਿੰਡੋ 8 ਵਿੰਡੋ 8 ਕੋਈ ਵੀ ਨਹੀਂ। Window ਵਿੰਡੋ 8 ਇਹ ਆ ਵੀ ਜਦੋਂ ਤੁਸੀਂ ਘਰ ਵੜਦੇ ਹੋ ਵਿੰਡੋ ਗਿਣੀ ਜਾਓ 1 2 3 4 ਜਿਹੜੀ 8ਵੀਂ ਹੁੰਦੀ ਆ ਉਹ ਵਿੰਡੋ 8 ਹੁੰਦੀ। ਤੇ ਜਿਹੜੀ ਵਿੰਡੋ ਤੇਰਾ ਤੇ ਵਿੰਡੋ 3 ਤੋਂ ਬਾਅਦ ਅਗਲਾ ਘਰ ਸ਼ੁਰੂ ਹੋ ਜਾਂਦਾ। ਵਨ ਹੀ ਨਹੀਂ ਹੈਗੀ। ਵਿੰਡੋ ਵਨ ਹੀ ਨਹੀਂ ਹੈਗੀ। ਵਿੰਡੋ ਵਨ ਹੀ ਨਹੀਂ ਹੈਗੀ। ਵਿੰਡੋ 1 ਹੈ। ਤੂੰ ਤੇ ਸ਼ਾਹੀ ਕਿਲੇ ਚ ਰਹਿੰਦਾ ਨਾ। ਉਹ ਚੱਲ ਯਾਰ ਕੋਈ ਗੱਲ ਕਰਦੇ ਤੇਰਾ। ਉਹ ਯਾਰ ਤਮੀਜ਼ ਨਾ ਰਿਹਾ ਕਰ। ਇਹਨਾਂ ਦੇ ਘਰ ਵਿੰਡੋ ਉਸਤਾਦ ਜੀ ਫਿਰ ਬਾਅਦ ਦੇ ਵਿੱਚ ਤੁਸੀਂ ਕਹਿੰਦੇ ਮੈਂ ਪਿਛਲੇ ਸ਼ੋਅ 'ਚ ਇਹਨੂੰ ਛੱਡ ਦਿੱਤਾ, ਇੱਥੇ ਫਿਰ ਬਾਅਦ ਵਿੱਚ ਤਤੀਰੀ ਬਹੁਤ ਬੁਰੀ ਵਿਖਾਉਣੀ ਮੈਂ। ਮੇਰਾ ਭਾਈ ਨੇ ਨਾ ਮਿਲਣਾ ਹੁੰਦਾ ਤੇ ਯਕੀਨ ਮੰਨ ਮੈਂ ਭਾਈ ਓਏ ਬਸ ਕਰਦੇ ਵੀ ਬੜਾ ਤੇਰਾ ਬੜਾ ਜ਼ਨਾਨਾ ਸਾਥ ਆ, ਵੀ ਤੇਰਾ ਭਾਈ ਨਾ ਹੁੰਦਾ। ਬੇਫਿਕਰ ਹੋ ਜਾਓ ਹੱਥ ਸੁੱਟੋ, ਹੱਥ ਸੁੱਟੋ। ਹਾਂ ਅੱਛਾ ਜੀ, ਅੱਗੇ ਜੀ, ਅੱਗੇ ਵਿੰਡੋ 8 ਜਿਹੜੀ ਨਾ ਮੈਂ ਤੁਹਾਨੂੰ ਦੱਸ ਰਿਹਾ, ਇਹ ਵਿੰਡੋ ਅਕਸਰ ਬੰਦੇ ਕਹਿੰਦੇ ਨੇ ਕਿ ਭਾਈ ਇਹ ਕਿੱਦਾਂ ਹੋਇਆ ਕੰਮ? ਉਹ ਕਹਿੰਦਾ ਜੀ ਉਹ ਵਿੰਡੋ 8 ਤਾਂ ਨਹੀਂ ਬੰਦਾ ਆਇਆ ਅੰਦਰ, ਅੱਛਾ, ਤੇ ਡੋਰ 3 ਤਾਂ ਨਹੀਂ ਬਾਹਰ ਨਿਕਲ ਗਿਆ। ਆਹੋ ਬੰਦੇ ਉਤੋਂ ਆ ਗਏ ਤੇ ਉਹਨੂੰ ਫੋਲਡਰ 'ਚ ਰੱਖਤਾ। ਹਾਂ ਇਹਨੇ ਆਪਣੇ ਕੰਪਿਊਟਰ 'ਚ ਵਿੰਡੋ ਜੀ ਨੂੰ ਕਰਤੀ। ਉਸਤਾਦ ਜੀ ਉਹ ਸਾਈਕਲ ਯਾਰ ਇੱਕ ਮਿੰਟ ਠਹਿਰ ਜਾ, ਤੂੰ ਕਰ ਤੇ ਉਹ ਉਸਤਾਦ ਜੀ। ਸਾਈਕਲ ਠਹਿਰ ਸਾਈਕਲ ਮੇਰੇ ਭਲਾ ਕਿਹਨੇ ਪੜਾਈ? ਉਹ ਠਹਿਰ ਜਾ, ਸਾਈਕਲ। ਭਾਜਨ ਮਿਸਟਰ ਬੀਨ ਜਦੋਂ ਸਾਈਕਲ ਤੇ ਜਾ ਰਿਹਾ ਹੁੰਦਾ ਉਹਨੂੰ ਕਹਿੰਦੇ ਨੇ ਸਾਈਕਲ ਬੀਨ। ਉਸਤਾਦ ਜੀ ਨਹੀਂ, ਸਾਈਕਲ ਵੀ ਨੇ ਵੀ ਹੈ ਨਾ, ਜਦੋਂ ਬੰਦਾ ਪੈਦਲ ਜਾਣ ਡਿਆ ਹੋਵੇ ਤੇ ਉਹ ਕਹਿੰਦੇ ਕਿੱਥੇ ਸਾਈਕਲ, ਅੱਜ ਤੂੰ ਸਾਈਕਲ ਬਿਨ ਨਹੀਂ ਆ ਗਿਆ। ਨਹੀਂ ਜਦੋਂ ਕੋਈ ਸਾਈਕਲ ਤੇ ਜਾ ਰਿਹਾ ਨਾਲ ਬੀਨ ਵਜਾ ਰਿਹਾ ਹੋਵੇ, ਹਾਂ ਉਹਨੂੰ ਕਹਿੰਦੇ ਸਾਈਕਲ ਬੀਨ। ਹਾਂ ਸਹੀ। ਉਸਤਾਦ ਜੀ ਇੰਟਲ ਕੋਰ i5। ਓਏ ਇਹ ਤੈਨੂੰ ਕਿਹਨੇ ਯਾਦ ਕਰਾਇਆ ਨਾ?
ਮੇਰੇ ਇਹ ਨਾਲ ਤੇ ਮੈਨੂੰ ਤੇ ਜਾਂ 2 4 5 ਹੋਰ ਬੰਦੇ ਫੈਸਲਾ ਵਾ ਜਿਨ੍ਹਾਂ ਨੂੰ ਪਤਾ। 2-4-5 ਹਜ਼ਾਰ ਬੰਦੇ। ਤੂੰ ਜ਼ਰੂਰ ਨਾ ਰੈਕਸਿਟੀ ਜਿਹੜਾ ਮੇਨ ਬੰਦਾ ਨਾ ਸਭ ਤੋਂ ਉਹਦੇ ਕੋਲ ਬੈਠਾ 10 ਮਿੰਟ। ਇੰਟਲ ਕੋਰ 5 ਉਸਤਾਦ ਜੀ ਬੜਾ ਪੁਰਾਣਾ ਸਿਸਟਮ ਹੈ। ਅੱਜ ਤੋਂ ਮੈਂ ਸਾਊਦੀ ਅਰਬ ਵੇਖਿਆ ਇੰਟਲ ਕੋਰ i5। ਟਾਵਰ ਕਿਹਨੂੰ ਕਹਿੰਦੇ? ਟਾਵਰ ਤੇ ਡੈਸਕਟਾਪ। ਹਾਂ ਟਾਵਰ ਆ ਜਿਹੜਾ ਲਾਉਂਦੇ ਯੈ ਵਾਲੇ ਯੋਂਗ ਵਾਲੇ ਟਾਵਰ ਲਾ ਕੇ ਤੇ ਵੱਡਾ ਇਹਨੂੰ ਟਾਵਰ ਕਹਿੰਦੇ ਆ। ਡੈਸਕਟਾਪ ਇਹਨੂੰ ਕਹਿੰਦੇ ਜਿਹੜਾ ਥੱਲੇ ਤਾਇਆ ਨਹੀਂ ਬੈਠਾ ਹੁੰਦਾ, ਤਾਇਆ ਡੈਸਕਟਾਪ ਬੈਠਾ ਜੀ ਉੱਤੇ ਜਾਂ ਉੱਥੇ ਮੁਲਾਜ਼ਮਤ ਕਰਦਾ। ਮੁਲਾਜ਼ਮਤ ਕਰਦਾ। ਜਦੋਂ ਜਿਹੜੇ ਜੰਗਲੇ ਹੋਏ ਨਾ ਤੇ ਫਿਰ ਤੁਸੀਂ ਜੂ ਫੋਨ ਵੀ ਕਿਹਾ ਹੋਣਾ ਨਾ। ਹਾਂਜੀ ਜਿਹੜਾ ਟਾਵਰ ਹੁੰਦਾ ਉਹ ਲੰਬਾ ਤੇ ਜਿਹੜਾ ਡੈਸਕਟਾਪ ਹੁੰਦਾ ਉਹ ਮੋਟਾ। ਹਾਂ ਲੰਮੇ ਪਿਆ ਕੰਪਿਊਟਰ ਟੈਸਟ। ਤੇ ਉਸਤਾਦ ਜੀ ਉਹ ਕਿਹੜਾ ਹੁੰਦਾ ਵਾ i7 i5 ਤੋਂ ਅਗਲਾ i7 ਹੈ ਯਾਰ, ਇਹ ਕਿਹੜਾ ਸੀ? i7 ਇੱਕ ਹੁੰਦਾ ਵਾ ਉਹ ਜਿਹੜਾ ਡੈਲ ਹੁੰਦਾ ਵਾ, ਇੱਕ ਹੁੰਦਾ ਵਾ HP। ਹੱਪ ਉਹ ਕਿੰਨੀਆਂ ਕਿਸਮਾਂ ਵਾ, ਹੱਪ ਕਿੰਨੀਆਂ ਵੀ ਹੁੰਦਾ ਹੱਪ। RPM CPM ਕਿੰਨੇ ਕੰਪਿਊਟਰ ਚੱਲੇ ਆ। ਹਾਂ IBM ਇੱਕ ਪਿੱਛੋਂ ਵੀ Mitsubishi ਭਾਈ ਤੁਸੀਂ ਇੱਦਾਂ ਮੇਰੇ ਕੋਲ ਸਾਰਾ ਇਹਨਾਂ ਨੇ ਸਾਰਾ ਕੁਝ ਸਿੱਖ ਲੈਣਾ ਵਾ ਤੇ ਘਰ ਘਰ ਐਡੀਟਰ ਜੰਮ ਪੈਣੇ ਆ। ਤੁਸੀਂ ਮੇਰਾ ਸਾਰਾ ਕੁਝ ਜ਼ਾਇਆ ਕਰਾਤਾ ਜਿਹੜਾ ਮੈਂ 30 ਸਾਲ ਤੋਂ ਮੈਂ ਆਪਣੇ ਸੀਨੇ 'ਚ ਇਲਮ ਰੱਖਿਆ ਸੀ। ਨਹੀਂ ਤੇ ਫਿਰ ਲੋਕ ਕਹਿਣਗੇ ਨਾ ਹਰ ਘਰ ਸੇ ਐਡੀਟਰ ਨਿਕਲੇਗਾ ਤੁਮ। ਨਹੀਂ 30 ਸਾਲ ਇਦਾਂ ਹੀ ਤੁਸੀਂ ਖਾਨ ਸਾਹਿਬ ਲੋਕਾਂ ਤਰ੍ਹਾਂ ਆਪਣਾ ਇਲਮ ਜਿਹੜਾ ਵੰਡਣਾ ਨਹੀਂ ਹੈਗਾ। ਦੱਸ ਤਾਂ ਦਿੱਤਾ ਹੁਣ ਸਰੇਆਮ ਆ ਵੇਖੀ ਹੁਣ ਕਈਆਂ ਨੇ ਵੀਡੀਓ ਛੱਡ ਕੇ ਕੰਪਿਊਟਰ ਲੈਣ ਤੁਰ ਪੈਣਾ ਕਿ ਸਾਨੂੰ ਆ ਗਈ ਡੀਟੈਕਟ। ਨਹੀਂ ਅੱਛੀ ਗੱਲ ਸਹੀ ਮਸ਼ਵਰਾ ਦੇਣਾ ਚਾਹੀਦਾ। ਤੁਸੀਂ ਜਿਹੜਾ ਸ਼ੋਅ ਅਪਲੋਡ ਕੀਤਾ ਹੋਇਆ ਨਾ ਮੁਸ਼ਾਇਰਾ, ਯਕੀਨ ਮੰਨੋ ਕਿ ਉਹ ਮੁਸ਼ਾਇਰਾ ਦੁਬਾਰਾ ਵੇਖਣ ਨੂੰ ਦਿਲ ਕਰਨ ਲੱਗਾ। ਇੰਨਾ ਯਾਨੀ ਇੱਕ ਅਸੀਂ ਵੀ ਸ਼ੋਅ ਕਰ ਰਹੇ ਮੈਂ ਨਾ ਉਹਦੀ ਫੀਲਿੰਗ ਦੇ ਹਿਸਾਬ ਨਾਲ ਮਿਊਜ਼ਿਕ ਲਾਇਆ ਤੂੰ ਗੌਰ ਕੀਤਾ? ਹਾਂ ਇਹੀ ਮੈਂ ਗੱਲ ਕਰਨ ਲੱਗਾ। ਮੈਂ ਐਵੇਂ ਨਹੀਂ ਲਾਤਾ ਕਿ ਤੁਸੀਂ ਹੱਸੇ ਤੇ ਮੈਂ ਥੱਲੇ ਹਾ ਲਾਤਾ। ਨਹੀਂ ਮੈਂ ਫੀਲਿੰਗ ਦੇ ਹਿਸਾਬ ਨਾਲ ਲਾਏ। ਹਾਂ ਔਰ ਥੱਲੇ ਜਿਹੜਾ ਉਹ ਕੋਰਡ ਲੱਗੇ ਨੇ ਨਾ, ਹਾਂ ਉਹ ਜਿਹੜੀ ਪਿੱਛੇ ਉਹ ਵਾਇਲੈਂਟ ਟੈਬ ਵੀ ਮੇਰਾ ਖਾਲੀ ਆ ਉਹ ਵੀ ਚੱਲਦੀ ਆ ਪਿੱਛੇ। ਫਿਰ ਹਰ ਹਰਕਤ ਤੇ ਲੱਗੇ ਜਿੱਥੇ ਮੈਂ ਆਰਾਮ ਨਾਲ ਸਿੱਟ ਰਿਹਾ ਤੇ ਮੈਂ ਜੇ ਪੱਲੂ ਮਾਰਿਆ ਤੇ ਪੂਰੇ ਸਾਹਮਣੇ ਐਕਟਰ। ਹਾਂ ਫਿਰ ਜਦੋਂ ਤੂੰ ਇੰਜ ਕੀਤਾ ਉੱਥੇ ਵੀ ਮੈਂ ਲਾਇਆ ਐਂਡ ਫੀਲ, ਯਾਨੀ ਤੂੰ ਇੰਜ ਕੀਤਾ ਉਹਨੂੰ ਮੈਂ 100 ਗੁਣਾ ਜ਼ਿਆਦਾ ਵੱਡਾ ਕਰਤਾ ਉਸ ਐਕਸਪ੍ਰੈਸ਼ਨ ਨੂੰ ਇੱਕ ਮਿਊਜ਼ਿਕ ਲਾ ਕੇ। ਹਾਂ ਇਹ ਹੁੰਦੀ ਐਡੀਟਿੰਗ। ਇਹ ਤੁਸੀਂ ਸਿੱਖਿਆ ਕਿ ਗੋਡ ਗਿਫਟ ਆ? ਨਾ ਇਹ ਸਿੱਖਿਆ। ਆਹੋ ਚਲੋ ਯਾਨੀ ਫੇਰ ਤੇ ਭਾਈ ਬੜੀ ਗੱਲ ਆ ਵੀ ਤੁਸੀਂ ਸਿੱਖਿਆ। ਉਹਨੇ ਤੇ ਲੋਕਾਂ ਨੂੰ ਤੇ ਭਾਈ ਉਸਤਾਦ ਹੁੰਦਾ ਹੀ ਹਰ ਬੰਦੇ ਦਾ। ਉਸਤਾਦ ਜੀ ਇਹ ਬੜੀ ਵੱਡੀ ਬੇਵਕੂਫੀ ਜਿਹੜਾ ਬੰਦਾ ਕਹਿੰਦਾ ਯਾਰ ਤੂੰ ਕਿਸ ਮਸ਼ੀਨ ਤੇ ਕੰਮ ਕਰਦਾ, ਉਸ ਮਸ਼ੀਨ ਤੇ। ਉਹ ਯਾਰ ਉਹਦਾ ਕੰਮ ਅੱਛਾ ਨਾ ਉਹਨੂੰ ਕਰਨਾ ਹੁੰਦਾ ਵਾ ਤੇ ਉਹ ਲੋਕੀ ਉਹਦੀ ਜਿਸ ਮਸ਼ੀਨ ਤੇ ਜਾਂ ਕਿਸੇ ਵੀ ਕਾਰੋਬਾਰ 'ਚ ਉਹ ਚੀਜ਼ਾਂ ਖਰੀਦਣ ਲੱਗ ਪੈਂਦੇ ਉਹ ਜਿਹੜੀਆਂ ਕਿ ਸ਼ਾਇਦ ਇਹਨਾਂ ਚੀਜ਼ਾਂ ਦੀ ਵਜ੍ਹਾ ਤੋਂ ਕੰਮ ਅੱਛਾ ਪਾਏ। ਉਹਦਾ ਦਿਮਾਗ ਉਹਦਾ ਤੁਸੀਂ ਉਹਨੂੰ ਆਪਣੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਲੱਗਦਾ ਨਾ ਨਹੀਂ ਸਹੀ, ਤੁਸੀਂ ਉਸ ਬੰਦੇ ਨੂੰ ਫੜਾ ਦਿਓ ਉੱਤੇ ਵੀ ਉਹ ਸਹੀ ਕੰਮ ਕਰ ਦੇਵੇ। ਜੀ 2 ਸਵਾਲ ਪੁੱਛਣਾ ਚਾਹੁੰਦਾ ਸਰ ਜੀ। ਜਿਹੜੀ ਪਹਿਲੀ ਲਾਈਨ ਹੁੰਦੀ ਕੀਬੋਰਡ ਦੀ A ਜਿੱਥੇ ਲਿਖਿਆ ਹੁੰਦਾ ਉਹਦੇ ਅਗਲੇ 3 ਲਫ਼ਜ਼ ਦੱਸੋ। ਕੀਬੋਰਡ ਦੀ ਪਹਿਲੀ ਲਾਈਨ ਤੇ 3 ਲਫ਼ਜ਼। AZX ਨਹੀਂ Z ਥੱਲੇ ਦੀ ਲਾਈਨ 'ਚ ਹੁੰਦਾ। ਉਹ ਭਾਜੀ Z ਥੱਲੇ ਹੁੰਦਾ ਵਾ, A ਉੱਤੇ ਹੁੰਦਾ ਵਾ, A ਦੇ ਨਾਲ ਉਸ ਤੋਂ ਉੱਤੇ Q ਹੁੰਦਾ ਵਾ, ਉਸ ਤੋਂ ਉਤਰੀ ਲਾਈਨ 'ਚ ਪਹਿਲਾਂ Q ਹੁੰਦਾ ਵਾ। ਉਤਲੀ ਨਹੀਂ ਮੈਂ ਉਹ ਲੈਣ ਇੰਜ A ਜਿਹੜੀ ਹੈ ਨਾ ਉਹਦਾ ਹੁੰਦਾ ਵਾ। ਆਹੋ ਹਾਂ ਭਾਜੀ A ਦੇ ਨਾਲ S ਅੱਗੇ 2 ਦੱਸ ਦਿਓ ਤੁਹਾਨੂੰ। ASJ ਉਹ ਆਹੋ ਯਾਰ ਇਹ ਤਰਤੀਬ ਕਿਹਨੇ ਲਾਈ ਹੋਣੀ? ਇਹਦੀ ਵੀ ਲੌਜੀਕ ਹੋਏਗੀ ਕੋਈ। ਇੱਕ ਕਿਸੇ ਦਾ ABC ਕਿਉਂ ਨਹੀਂ ਲਿਖਿਆ? ਭਾਜੀ ਬੇਸਿਕਲੀ ਗ੍ਰਾਹਮ ਬੈਲ ਸਾਹਿਬ ਨੇ ਬਣਾਇਆ ਵਾ ਕੀਬੋਰਡ। ਜਲਦੀ ਕਹਿੰਦੇ ਖਰਾਬ ਬਣ ਗਿਆ ਸੀ, ਮੁੰਡਾ ਉਦੋਂ ਹੀ ਚੁੱਕ ਕੇ ਲੈ ਗਿਆ। ਉੱਥੇ ਉਹ ਕੰਮ ਕਿਤੇ ਜਿਹੜੇ ਬਟਨ ਆ ਨਾ ਹਾਂ ਉਹਨਾਂ ਨੇ ਸੈੱਟ ਕਰਕੇ ਲਾਉਣਾ ਸੀ। ਉਹ ਕਾਹਲੀ 'ਚ ਉਹਨਾਂ ਨੇ ਇੰਜ ਸਿੱਟ ਕੇ ਇੰਜ ਹੱਥ ਮਾਰਿਆ ਉੱਤੇ ਜਿੱਥੇ ਆ ਗਿਆ ਉਹਨੇ ਕਿਹਾ ਓਕੇ ਕਰੋ। ਇਹ ਕੀਬੋਰਡ ਨਹੀਂ, ਇਹ ਟਰੇ ਬਣੀ ਪਈ ਸੀਗੀ। ਇਹ ਅਸਲ 'ਚ ਜਿਵੇਂ ਰਾਗਾਂ ਦਾ ਇਲਮ ਹੈਗਾ ਨਾ, ਇਸੇ ਤਰ੍ਹਾਂ ਜਿਵੇਂ ਰਾਗ ਦੀ ਉਹ ਹਰ ਰਾਗ ਦੀ ਇੱਕ ਚੱਲਣ ਹੋਰ ਵਾ, ਇਸੇ ਤਰ੍ਹਾਂ ਕੀਬੋਰਡ ਦਾ ਚੱਲਣ ਹੋਰ ਰੱਖਿਆ ਉਹਨਾਂ ਨੇ ਕਿ ਹਰ ਬੰਦਾ ਜਿਵੇਂ ਤੁਸੀਂ ਕਿਹਾ 30 ਸਾਲ ਇਦਾਂ ਤੇ ਹਰ ਬੰਦਾ ABC ਸਿੱਧੀ ਲਿਖ ਕੇ ਤੇ ਉਹ ਬਣ ਗਿਆ। ਨਹੀਂ ਉਹਦਾ ਫਿਰ ਇਹ ਨਾ ਹੱਥ ਦੋਵੇਂ ਚੱਲਦੇ ਨਾ ਜਦੋਂ ਉਹਦੀ ਉਹਨਾਂ ਨੇ ਵੰਡ ਕੱਢੀ ਕਿ ਅਗਰ ABCD ਇੱਧਰ ਹੀ ਹੋਣ ਤੇ ਉਹ ਮਤਲਬ ਇੰਜ AB ਮਤਲਬ ਉਹ ਦਿਲ ਕਰੇ ਤੇ V ਕਿਤੇ ਆ, ਠੀਕ ਹੈ ਨਾ, Q ਕਿਤੇ ਆ, W ਕਿਤੇ ਆ, ਉਹ ਦੋਵਾਂ ਹੱਥਾਂ ਨਾਲ ਉਹਦੀ ਸੈਟਿੰਗ ਹੋਈ ਹੈ। ਜੀ ਮੇਰਾ ਨਾ ਰਿਕਾਰਡ ਸੀ, ਮੈਂ ਸੱਚੀ ਮੁੱਚੀ ਮੈਂ ਸੇਲਸ ਕੋਆਰਡੀਨੇਸ਼ਨ ਕੀਤੀ ਨਾ ਸੌਦੀਆ ਤੇ ਮੈਨੂੰ ਉਹਨਾਂ ਨੇ ਕਿਹਾ 300 ਵਰਡਸ ਲਿਖਣੇ ਆ 1 ਮਿੰਟ ਦੇ ਵਿੱਚ। 1 ਮਿੰਟ 'ਚ 300 ਵਰਡ। ਮੈਂ ਬਹੁਤ ਟਾਈਪਿੰਗ ਕਰਦਾ ਸੀ, ਮੇਰੀ ਬੜੀ ਸਪੀਡ ਹੈ ਕਿ ਐਸੇ ਬੰਦੇ ਨੇ ਅੱਖਾਂ ਬੰਦ ਕਰਕੇ ਇੰਜ ਕਰਦੇ ਨੇ ਤੇ ਗਲਤੀ ਦੱਸੀ ਜਾਂਦੇ ਨੇ। 300 ਲਫ਼ਜ਼ ਉਸਤਾਦ ਜੀ that's not possible। ਹੋਰ ਮੁਸ਼ਕਿਲ ਹੈ। 300 ਲਫ਼ਜ਼ ਲਿਖਿਆ ਜਾਂਦਾ 300 ਵਰਡ ਬੜੀ ਗੱਲ ਹੈ। 300 ਵਰਡ ਯਾਨੀ ABC ਨਹੀਂ ਵਰਡ ਹੁੰਦਾ ਵਾ ਪੂਰਾ ABC ਯਾਨੀ ਆਰ ਸਪੀਡ ਆ ਉਸਤਾਦ ਜੀ 300 ਉਹ 60 ਸੈਕਿੰਡ ਵੀ ਤੇ ਵੇਖੋ ਯਾਰ ਭਾਈ ਏਦਾਂ ਬਹਿ ਜਾਣਾ। ਉਹ ਭਾਈ ਬੜੀ ਸਪੀਡ ਆ। ਟੈਪ ਰਾਈਟਰ ਹੁੰਦੇ, ਟੈਪ ਰਾਈਟਰ। ਯਾਰ ਤੂੰ ਕੀਬੋਰਡ ਦੇ ਉੱਤੇ ਦਾਣਾ ਸਿੱਟ ਕੇ 2 ਕਬੂਤਰ ਛੱਡ, ਉਹਨਾਂ ਨੇ 30 ਸਕਿੰਟ 'ਚ ਲਿਖ ਦੇਣੇ 300 ਲਫ਼ਜ਼। ਉਸਤਾਦ ਜੀ ASDF
ਪਹਿਲੀ ਲਾਈਨ ਆ ਉੱਤੇ ਹੈ QWERTY। ਇਹ ਇਸ ਤਰ੍ਹਾਂ ਵਾ ਕਿ ਆਰ ਦੇ ਨਾਲ ਜਿਹੜਾ ਲਫ਼ਜ਼ ਜ਼ਿਆਦਾ ਲਿਖਣ ਚਾਹੁੰਦਾ ਨਾ ਉਹਨਾਂ ਨੇ ਉਹਦੇ ਨਾਲ ਉਹ ਰੱਖਤਾ ਹਾਂ ਇਹਦੇ ਨਾਲ ਐਸ ਜ਼ਿਆਦਾ ਹੁੰਦਾ, ਯਾਨੀ ਕਿ ਤਰਤੀਬ ਉਹਨਾਂ ਨੇ ਉਹ ਰੱਖੀ ਕਿ ਜਿਹੜੇ ਜ਼ਿਆਦਾ ਇਸਤੇਮਾਲ ਇੱਕ ਦੂਸਰੇ ਦੇ ਨਾਲ ਜੁੜਦੇ। ਰੂਫੇ ਤੱਜੀ ਜਿਹੜੇ ਨਾ ਮੈਂ ਕਹਿੰਦਾ ਹੁਣ ਚੀਚੀ ਤੋਂ ਸ਼ੁਰੂ ਹੋ ਗਏ ਨਾ, ਚੀਚੀ ਤੋਂ ABCD ਇਸ ਤਰ੍ਹਾਂ ਕਰਕੇ ਨਾ ਉਹਨਾਂ ਨੇ ਯਾਨੀ ਕਿ ਰੂਫੇ ਸਹੀ ਵਾਸੀਆਂ ਆਣੀਆਂ ਨੇ ਮੈਨੂੰ। ਸ਼ਰਬ ਤੇ ਤੂਤ ਸੇ ਇਸਤੇਮਾਲ ਕਰੋ। ਤਾਜ਼ੀਆਂ ਚੀਜ਼ਾਂ ਖਾਇਆ ਕਰੋ ਫਿਰ ਹਟ ਜਾਣਗੇ। ਕੋਈ ਨਹੀਂ ਜਿੰਨੀ ਦੇਰ ਤੱਕ ਕਰਤੂਤ ਸਿਆ ਨਾ ਉਨੀ ਦੇਰ ਤੱਕ ਤੂਤ ਸਿਆ ਨੇ ਕੰਮ ਨਹੀਂ ਕਰਨਾ। ਭਾਈ ਮੈਂ ਬੜੀ ਪਰੇਸ਼ਾਨੀ 'ਚ ਘਿਰਿਆ ਹੋਇਆ ਮੈਂ, ਲੇਕਿਨ ਮੈਂ ਅੱਛੀ ਗੱਲ ਹੈ ਕੰਪਿਊਟਰ ਸਿੱਖਣਾ ਚਾਹੀਦਾ। ਕਹਿੰਦੇ ਜਦੋਂ ਅੱਖ ਖੁੱਲੇ ਸਮਝੋ ਸਵੇਰ ਹੋ ਗਈ ਤੇ ਸਿੱਖਣਾ ਸ਼ੁਰੂ ਕਰ ਦਿਓ। ਸਹੀ ਗੱਲ। ਕੰਪਿਊਟਰ ਆਹੋ ਕੰਪਿਊਟਰ ਨਹੀਂ ਤੇ ਪਰੇਸ਼ਾਨੀ ਕੀ ਬਣ ਗਈ? ਐਡੀਟਿੰਗ। ਸਹੀ ਇੱਕ ਕੁੜੀ ਮੇਰੇ ਪਿੱਛੇ ਨਾ ਸ਼ਾਰਕ ਵੱਢਣ ਡਈ ਸੀ। ਤੁਹਾਡੇ ਪਿੱਛੇ? ਆਹ ਤੇ ਪਿੱਛੇ ਮੁੜ ਕੇ ਦੇਖਿਆ ਨੀ ਤੇਰੇ ਤੁਸੀਂ? ਪਿੱਛੇ ਸ਼ਾਰਕ ਕਿੱਥੋਂ ਆ ਗਈ? ਸਹੀ ਤੁਸੀਂ ਤੁਹਾਨੂੰ ਮਜ਼ਾਕ ਲੱਗਦਾ ਜਦੋਂ ਤਾਜ਼ੀ ਅੱਛਾ ਕੋਈ ਕਰੈਕਟਰ ਆਏ ਨਾ ਮੈਨੂੰ ਫੜਨ ਫਿਰ ਤੇਰੇ ਪਿੱਛੇ ਸਿਰਫ ਸ਼ਾਰਕ ਤੇ ਜੁੱਤੀਆਂ ਪਈਆਂ ਨੇ ਅੱਜ ਤੱਕ ਹਮੇਸ਼ਾ। ਤਾਜ਼ੀ ਇਹਦੇ ਪਿੱਛੇ ਲੁੱਕ ਕੇ ਵੱਢ ਰਹੀ ਸੀ ਇੰਨਾ ਤੇ ਚੌੜਾ ਉਹ। ਲੈ ਮੇਰੇ ਪਿੱਛੇ ਸ਼ਾਰਕ ਵਗ ਤੇ ਕਹਿ ਵੀ ਨਹੀਂ ਸੀ ਹਿੱਲਿਓ ਨਾ ਹਿੱਲਿਓ, ਪਰ ਥੋੜੀ ਰਹਿ ਗਈ। ਹਾਂ ਅੱਜ ਮੇਰਾ ਦਿਲ ਲੱਗਾ ਉਸਤਾਦ ਜੀ ਇੱਕ ਵਾਕਿਆ ਵੇਖ ਕੇ। ਅੱਛਾ ਜੀ ਉਸਤਾਦ ਜੀ ਮੈਂ ਹਿਸਾਬ ਲਾਇਆ ਇਨਸਾਨ ਦੀ ਜ਼ਿੰਦਗੀ ਇਹ ਪਤਾ ਹੀ ਨਹੀਂ ਹੈਗਾ ਕਿਹੜੇ ਟਾਈਮ ਖਤਮ ਹੋ ਜਾਣੀ। ਲੋਕ ਜੋ ਹਾਲਾਤ ਚੱਲਣ ਦੇ ਨਾ ਮੁਲਕੀ ਹਾਲਾਤ, ਤੁਸੀਂ ਕਦੀ ਗੌਰ ਕਰੋ। ਮੈਂ ਉਸਤਾਦ ਜੀ ਜਦੋਂ ਸਲੀਮੀ ਚੌਕ ਐਨ ਨੂੰ ਮੁੜਿਆ ਨਾ ਓਏ ਤੇ ਹੋਏ ਮੈਂ ਮਿੱਠਾ ਜੀ ਵੇਖ ਕੇ ਦਿਲ ਲੱਗਿਆ ਉਸਤਾਦ ਜੀ। ਬੰਦਾ ਵਿਚਾਰਾ ਉਸਤਾਦ ਜੀ BMW ਚ ਉਸਤਾਦ ਜੀ ਐਨ ਨੂੰ ਲੱਗਿਆ। ਓਏ ਮਿੱਠਾ ਜੀ ਮੈਂ ਕਿਹਾ ਯਾਰ ਇਹਨਾਂ ਲੋਕਾਂ ਦੇ ਵੇਖੋ, ਇਹਨਾਂ ਨੂੰ ਪੁੱਛਣ ਵਾਲਾ ਹੀ ਵਿਚਾਰਿਆਂ ਨੂੰ ਪੁੱਛ ਹੀ ਨਹੀਂ ਸਕਦੇ ਕੀ ਸਵੈਦ ਪੋਸ਼ੀਏ ਭਰਾਵਾ। ਅੱਲਾਹ ਸਾਰਾ ਫਰੀ ਯਾਰ ਮੈਂ ਤੈਨੂੰ ਸੱਚੀ ਦੱਸਾਂ ਦਿਲ ਕਿਦੋਂ ਹਿਲਦਾ ਬੰਦੇ ਦਾ ਕਿ ਬਾਬਾ ਬੈਠਾ ਜੁੱਤੀਆਂ ਨਹੀਂ ਪਾਲਿਸ਼ ਕਰਦੇ ਉਹ ਅਕਸਰ ਉਹ ਥੋੜੀ ਜਿਹੀ ਸਮੂਥੜੀ ਉਸ ਲੱਕੜ ਦੀ ਰੱਖ ਕੇ ਨਾ ਤੇ ਉਹ ਬੈਠਾ ਤੇ ਮੈਂ ਮੋਟਰਸਾਈਕਲ ਤੇ ਜਾ ਰਿਹਾ ਤੇ ਮੈਂ ਕਿਹਾ ਯਾਰ ਮੈਨੂੰ ਮੈਂ ਇਦਾਂ ਤੁਰਦਾ ਐਂਡ ਫੜਾਵਾਂ ਇਹ ਉਹ ਚੱਲ ਮੈਂ ਜੁੱਤੀ ਪਾਲਿਸ਼, ਲੇਕਿਨ ਉਹ ਵੀ ਨਹੀਂ ਸੀ ਦਿਲ ਕਰ ਰਿਹਾ। ਉਸਤਾਦ ਜੀ ਉਹ ਮੈਂ ਕਿਹਾ ਹਾਂਜੀ, ਮੈਂ ਕਿਹਾ ਵੀ ਕਹਿੰਦੇ ਜੀ ਪਾਲਿਸ਼ ਟੈਪ ਤੇ ਮੈਂ ਜੁੱਤੀ ਲਾਉਣ ਲੱਗਾ ਤੇ ਉਹ ਉਦਾਂ ਹੀ ਨਹੀਂ ਪੈਰ ਬੰਦਾ ਉੱਤੇ ਰੱਖ ਦਿੰਦਾ। ਹਾਂਜੀ ਉਹ ਜਰਾਬਾਂ ਪਾਈਆਂ ਸੀ ਤੇ ਉਹ ਮੈਂ ਉਦਾਂ ਹੀ ਦਾ ਪੈਰ ਉੱਤੇ ਰੱਖਤਾ। ਹੁਣ ਬਾਬਾ ਜਦੋਂ ਪਾਇਆ ਮੈਨੂੰ ਸ਼ਰਮ ਨਹੀਂ ਆਵੇ ਕਿ ਯਾਰ ਉਹ ਵਿਚਾਰਾ ਮੇਰੇ ਪਿਓ ਦਾਦੇ ਦੀ ਉਮਰ ਦਾ। ਉਸਤਾਦ ਜੀ ਮੈਂ ਕਹਾਂ ਇਹ ਧਿਆਨ ਨਾ ਸਹੀ ਕਰ। ਨਹੀਂ ਹਾਂ ਤੁਸੀਂ ਕੀ ਕਿਹਾ ਉਹਨੂੰ? ਮੈਂ ਕਹਾਂ ਬਾਬਾ ਸਹੀ ਤਰ੍ਹਾਂ ਜ਼ੋਰ ਦੀ। ਤੇ ਉਹ ਜਿਹੜਾ ਦਰਦ ਦਿਲ ਜਾ ਕੇ ਉਹ ਕੀ ਭੈਣੋ ਦਰਦੇ ਦਿਲ ਬਾਬੇ ਦਾ ਲੈਦਾ ਮਸਲਾ, ਉਹ ਕੰਮ ਕਰ ਰਿਹਾ ਨਾ, ਮੈਂ ਕੰਮ ਕਰਾ ਰਿਹਾ ਉਹ ਨਾ ਕਰੇ ਬਾਬਾ। ਕੀ ਆ ਵਾਹ ਸਾਜੀ ਉਹ ਵਿਚਾਰਾ ਵਾਹ। ਮਤਲਬ ਨਾ ਉਹਨੇ ਹਾਂਜੀ ਸਾਡੇ ਘਰ ਉਹਨੇ ਕਿਹਾ ਮੈਂ ਇਦਾਂ ਹੀ ਕਰਨਾ, ਤੇਰੇ ਭਰਾ ਨੇ ਇੱਥੋਂ ਹੀ ਇੰਜ ਠੋਡੀ ਤੇ ਕਰਾਈ ਹੈ ਕਿ ਢੀਲਾ ਕਰਤਾ ਅੰਗੂਠਾ ਮਾਰ ਕੇ। ਇਹ ਹੀ ਇਨਸਾਨੀ ਹਮਦਰਦੀ ਸਾਡੇ ਘਰ। ਭਾਜਨ ਐਦਾਂ ਐਵੇਂ ਇਦਾਂ ਨਹੀਂ ਯਾਰ ਜਦੋਂ ਤੁਸੀਂ ਕੰਮ ਕਰਦੇ ਹੋ ਉਦੋਂ ਫਿਰ ਤੁਸੀਂ ਕੰਮ ਕਰੋ। ਸਹੀ ਗੱਲ। ਮਿਸਤਰੀ ਲਾਏ ਸੀ ਉਤਲੇ ਪੋਰਸ਼ਨ ਤੇ ਦੀਵਾਰਾਂ ਮਰਦੀਆਂ ਸੀਗੀਆਂ ਫੁੱਲ ਗਰਮੀ ਅੱਛਾ ਤੇ ਬਜ਼ੁਰਗ ਜਿਹਾ ਵਿਚਾਰਾ ਕਦੀ ਇੱਟਾਂ ਚੁੱਕ ਕੇ ਉੱਤੇ ਆ ਰਿਹਾ, ਕਦੀ ਸੀਮੈਂਟ ਚੁੱਕ ਕੇ ਆ ਰਿਹਾ ਤੇ ਮੈਂ ਦਿਲ 'ਚ ਹੀ ਸੋਚ ਲਿਆ ਕਿ ਯਾਰ ਕਮਜ਼ੋਰ ਨਾ ਤਵਾਵਾਂ, ਇਹਦੇ ਕੋਲ ਘੰਟਾ ਡੇਢ ਵੱਧ ਹੀ ਲਵਾਵਾਂਗੇ। ਸਹੀ ਨਹੀਂ? ਹਾਂ ਉਹਨੂੰ 9 ਵਜੇ ਛੁੱਟੀ ਦੇ 9 ਵਜੇ ਸਾਡੀ ਲੇਕਿਨ ਜਿਹੜੇ ਡਿਸਰਵ ਕਰਦੇ ਨੇ ਨਾ ਲੋਕ ਯਾਰ, ਸਹੀ ਇੱਕ ਮੰਗਣਾ ਦਾ ਮੇਰੇ ਕੋਲ ਆਇਆ ਸੱਚੀ ਉਹ ਬਜ਼ੁਰਗ ਨਹੀਂ ਸੀਗਾ ਯਾਰ, ਯੰਗ ਲੇਕਿਨ ਸਫੈਦ ਕੋਲ। ਉਹਨੇ ਮੈਨੂੰ ਕਿਹਾ ਮੈਂ ਮੰਗਣੇ ਵਾਲਾ ਨਹੀਂ ਦੇਣੇ ਵਾਲਾ ਹੂੰ। ਉਹਨੇ 500 ਦਿੱਤਾ ਚਲਾ ਗਿਆ। ਨਹੀਂ ਉਹਨੇ ਕਿਹਾ ਮੈਂ ਮੰਗਣੇ ਵਾਲਾ ਨਹੀਂ, ਇਹਨੇ ਕਿਹਾ ਅਸੀਂ ਤੇ ਦੇਣ ਵਾਲੇ ਆ। ਇੱਕ ਮੰਗਣ ਵਾਲੇ ਨੂੰ ਫੈਸਲ ਭਾਈ ਨੇ 50 ਰੁਪਏ ਦਿੱਤੇ ਤੇ ਉਹਨੂੰ ਕਹਿੰਦੇ ਹੁਣ ਮੇਰੇ ਨਾਲ ਕਿੰਨੇ ਰਹਿ ਗਏ। ਲੇਕਿਨ ਇਹ ਹੁੰਦਾ ਨਾ ਤੂੰ ਭੀਖ ਦੇ ਜਾਂ ਨਾ ਦੇ, ਖਾਮਸ਼ੀ ਤੋਂ ਰਹਿਣੇ ਦੇ, ਉਹ ਆਬਰੂ ਤੋਂ ਰਹਿਣੇ ਦੇ। ਆਬਰੂ ਤੋਂ ਰਹਿਣੇ ਦੇ। ਉਸਤਾਦ ਜੀ ਇਹ ਕੁੱਲੀ ਹੁੰਦੇ ਨੇ, ਤੁਸੀਂ ਵੇਖੋ ਟ੍ਰੇਨਾਂ ਵਾਲੇ ਜਿਹੜੇ ਉਹ ਅੱਜ ਵੀ ਉਹਨਾਂ ਲੋਕਾਂ ਦੀ ਵਿਚਾਰਿਆਂ ਦੀ ਸਟਰਗਲ ਵੇਖ ਲਓ ਉਸਤਾਦ ਜੀ। ਮੈਂ ਏਦਾਂ ਆਇਆ ਲਾਹੌਰੋਂ, ਮੈਂ ਕਿਹਾ ਯਾਰ ਕੁੱਲੀ ਨੂੰ ਮੈਂ ਵੇਖਿਆ, ਮੈਂ ਕਿਹਾ ਯਾਰ ਬਜ਼ੁਰਗ ਬੰਦਾ, ਮੈਂ ਕਿਹਾ ਸਮਾਨ ਭਾਜੀ ਤੇ ਮੈਂ ਕਿਹਾ ਤੁਸੀਂ ਰਹਿਣ ਦਿਓ, ਤੁਸੀਂ ਵੈਸੇ ਲੈ ਲਿਓ। ਕਹਿੰਦੇ ਨਹੀਂ ਯਾਰ ਮੈਂ ਪੁੱਤਰ ਮੈਂ ਹੱਕ ਲਾਉਂਦੀ ਉਸਤਾਦ ਜੀ। ਉਹ ਬੰਦਾ ਵੀ ਸ਼ਕਲੋਂ ਦੱਸ। ਮੈਂ ਉਸਤਾਦ ਜੀ ਬੈਗ ਫੜਾਇਆ, ਮੈਂ ਕਿਹਾ ਚਲੋ ਉਸਤਾਦ ਜੀ ਮੇਰੇ ਅੱਗੇ ਜਾਣ ਡਿਆ ਤੇ ਉਹ ਥੋੜਾ ਜਦੋਂ ਅੰਦਰ ਵੜਦੇ ਨੇ ਨਾ ਜਿੱਥੇ ਵੇਟਿੰਗ ਏਰੀਆ, ਉਸਤਾਦ ਜੀ ਮੈਂ ਉੱਥੇ ਇੰਜ ਅੰਦਰ ਵੜ ਕੇ ਨਾ ਮੈਂ ਕਿਹਾ ਬਾਬਾ ਜੀ ਤੁਹਾਡੀ ਮਿਹਰਬਾਨੀ, ਤੇ ਨਾਲ ਮੈਂ 100 ਰੁਪਏ ਕੱਢਿਆ। ਮੈਂ ਕਿਹਾ ਨਹੀਂ ਪੁੱਤਰ 500 ਦੇ। ਜਦੋਂ ਉਹਨੇ ਮੈਨੂੰ ਕਿਹਾ ਨਾ 500 ਦੇ, ਮੇਰਾ ਦਿਲ ਹਿੱਲ ਗਿਆ। ਮੈਂ ਕਿਹਾ ਯਾਰ ਇਹ ਸਫੈਦ ਪੋਸ਼ ਹੈਗਾ ਵਾ ਬਾਬਾ। ਤੇ ਉਸਤਾਦ ਜੀ ਮੈਂ 100 ਰੁਪਏ ਜੇਬ 'ਚ ਪਾਇਆ ਤੇ ਮੈਂ ਆਪਣਾ ਸਮਾਨ ਫੜਿਆ ਤੇ ਬਾਬਾ ਜੀ ਨੂੰ ਕੋਣੀ ਕਰਾਈ। ਮੈਂ ਉਹ ਡੰਡੇ 'ਚ ਪਾਰ ਕਰਕੇ ਮੈਂ ਸਮਾਨ ਵੀ ਇੱਕ ਕੁੱਲੀ ਨੂੰ ਭਾਈ ਮੇਰੇ ਕੋਲ 3 ਅਟੈਚੀ, ਛੋਟੇ 2 ਬੈਗ, 1-2 ਹੋਰ ਚੀਜ਼ਾਂ, ਲੈਪਟਾਪ। ਨਹੀਂ ਮੰਜੀ ਨਹੀਂ ਸੀ। ਮੈਂ ਕੁੱਲੀ ਨੂੰ ਮੈਂ ਕਿਹਾ ਯਾਰ ਇਸ ਤਰ੍ਹਾਂ ਬਾਹਰ ਲੈ ਕੇ ਜਾਣਾ ਸਮਾਨ, ਕਹਿੰਦਾ 200 ਰੁਪਏ ਦੇ ਦੇਣਾ, ਲੇਕਿਨ ਇਹ ਸਮਾਨ ਜ਼ਿਆਦਾ ਵਾ ਤੁਹਾਨੂੰ 2 ਕਰਨੇ ਪੈਣੇ। ਮੈਂ ਕਿਹਾ ਨਹੀਂ ਯਾਰ ਤੂੰ 300 ਲੈ ਲਈ। ਸਹੀ
ਪੈਸੇ ਵਧਾ ਕਹਿੰਦਾ ਠੀਕ ਆ। ਮੈਂ ਸਾਜੀ ਇੱਕ ਬੈਗ, ਦੂਜਾ ਬੈਗ, ਤੀਜਾ। ਇੱਕ ਨੂੰ ਮੈਂ ਕਿਹਾ ਯਾਰ ਇਹ ਮੈਂ ਅੱਜ ਪੜ ਲਾਂਗਾ, ਉਹਨੂੰ ਮੈਂ ਲੱਦ ਦਿੱਤਾ, ਉਹ ਵਿਚਾਰਾ ਤੁਰਿਆ ਨਾ ਜਾਏ ਉਹਦੇ ਕੋਲ ਮਤਲਬ। ਫਿਰ ਮੈਂ ਦੇਖਿਆ, ਮੈਂ ਕਿਹਾ ਯਾਰ ਮੈਂ ਇੱਕ ਫੜਿਆ, ਦੂਜਾ ਹੱਥ ਮੇਰਾ ਖਾਲੀ ਹੈ, ਤੇ ਮੈਂ ਉਹ ਜਿਹੜਾ ਇੱਧਰ ਹੱਥ ਸੀ ਨਾ ਉਹ ਵੀ ਮੈਂ ਉਹਦੇ ਉੱਤੇ ਰੱਖ ਦਿੱਤਾ। ਮੈਂ ਕਿਹਾ ਦੋਵੇਂ ਹੱਥ ਖਾਲੀ ਹੋਣੇ। ਉਹ ਜਦੋਂ ਮੈਂ ਉਹਦੇ ਉੱਤੇ ਰੱਖਿਆ ਨਾ, ਉਹਦੇ ਲੱਕ ਚੋਂ ਪਟਾਕਾ ਜਿਹਾ ਨਿਕਲਿਆ, ਉਹਦੀ ਰੀੜ ਦੀ ਹੱਡੀ ਚੋਂ ਮੋਹਰੇ ਦਾ, ਉਹ ਉੱਥੇ ਡਿੱਗ ਪਿਆ। ਮੈਂ ਫਿਰ ਹੋਰ 2 ਕੁੱਲੀ ਲਏ, ਉਹਨੂੰ ਕੋਈ 200 ਦੇ ਕੇ ਉਹਨਾਂ ਨੂੰ ਲੈ ਗਿਆ। ਉਹ ਵਿਚਾਰਾ ਮੁੜ ਕੇ ਪਤਾ ਨਹੀਂ ਕਿੱਥੇ ਹਸਪਤਾਲ ਗਿਆ। ਇਦਾਂ ਹੀ ਉਸਤਾਦ ਜੀ, ਮੈਂ ਤੁਹਾਨੂੰ ਦੱਸਣ ਨਿਕਲਿਆ ਮੋਟਰਸਾਈਕਲ ਤੇ ਪਹਾੜੀ ਗਰਾਉਂਡ ਦਾਲ ਚਾਵਲ ਖਾ ਕੇ, ਗੇਟ ਵਾਲੇ ਇਸ਼ਾਰੇ ਨੇ ਉਸਤਾਦ ਜੀ, ਉੱਥੇ ਬੰਦਾ ਨਾ ਮਛਲੀਆਂ ਲਾ ਕੇ ਖਲੋਤਾ ਹੁੰਦਾ, ਮੁੰਡਾ ਸ਼ਾਪਰ ਚ ਦੇਖਿਆ ਹੋਣਾ ਤੂੰ। ਮੈਕਡੋਨਲਡ ਨੁੱਕਰ ਤੇ ਉਸਤਾਦ ਜੀ ਬਜ਼ੁਰਗ ਬਾਬਾ ਬੈਠਾ ਤੇ ਕਹਿੰਦਾ ਪੁੱਤ ਗਰਮੀ ਮੈਨੂੰ ਬਹੁਤ ਲੱਗਣ ਦੀ, ਕੱਪੜੇ ਲਾਏ, ਬਾਬਾ ਸੜਨ ਦੇ ਧੁੱਪੇ ਬੈਠਾ। ਤੁਸੀਂ ਯਕੀਨ ਮੰਨੋ ਮਛਲੀਆਂ ਵਾਲੇ ਕੋਲ ਨਾ ਠੰਡੀਆਂ ਮਛਲੀਆਂ, ਮੈਂ ਜੇ ਕਰਕੇ ਮਛਲੀਆਂ ਸ਼ਾਪਰ ਲੈ ਕੇ ਉਸਤਾਦ ਜੀ, ਬਾਬਾ ਮੇਰੇ ਕੋਲ ਬਰਦਾਸ਼ਤ ਨਹੀਂ ਉਸੇ ਪ੍ਰੀਤ ਬਾਅਦ ਚ ਮੈਂ ਜੇ ਘੁਮਾ ਕੇ ਦੂਰੋਂ ਮਾਰਿਆ ਬਾਬੇ ਦੇ, ਆਹ ਵੱਜਿਆ ਬਾਬੇ ਜਿਹੜੀਆਂ ਨੇ ਦੁਆਵਾਂ ਦਿੱਤੀਆਂ ਮੈਨੂੰ ਪਤਾ ਲੱਗ ਗਿਆ ਕਿ ਅੱਜ ਮੇਰੀ ਦਿਹਾੜੀ ਕਾਮਯਾਬ ਹੋ ਗਈ। ਮੈਂ ਸਾਜੀ ਇੱਕ ਮਛਲੀਆਂ ਇਦਾਂ ਲਈਆਂ, ਅਮੀਪੁਰ ਬਾਜ਼ਾਰ ਘੰਟਾ ਘਰੋਂ ਵੜੋ, ਉਹਨਾਂ ਤੇ ਖੱਬੇ ਹੱਥ ਖੜੇ ਹੁੰਦੇ। ਹਾਂਜੀ, ਉਹਨੂੰ ਸਾਜੀ ਮੈਂ ਮਛਲੀਆਂ ਉਹਨੂੰ ਗਈਆਂ, ਉਹਨੇ ਰੇਟ ਜ਼ਿਆਦਾ ਮੰਗਿਆ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਇੱਕ ਮਛਲੀ ਲਈ 30 ਰੁਪਏ ਵਾਲੀ, ਕੱਲੀ 30 ਰੁਪਏ ਵਾਲੀ ਮਛਲੀ ਲਈ। ਉਹ ਜਦੋਂ ਮਛਲੀਆਂ ਪਾ ਰਿਹਾ ਸੀ ਨਾ, ਮੈਂ ਜੇਬ ਚੋਂ ਕੈਂਚੀ ਕੱਢੀ, ਉਹਦੇ ਸਾਰੇ ਛਾਪਰਾਂ ਦੀਆਂ ਨੁੱਕਰਾਂ ਕੱਟ ਮੱਛੀ ਫੜ ਕੇ ਆ ਗਈ। ਵਾਹ ਵਾਹ ਉਹ ਮੁੜ ਕੇ ਅੱਗੇ ਤੇ ਅੱਜ ਵੇਚਦਾ ਸੀ ਨਾ, ਮੁੜ ਕੇ ਥੱਲੇ ਨੂੰ ਮੂੰਹ ਕਰਕੇ ਵੇਚਦੇ ਆ। ਦੇਖ ਲਓ ਭਾਜੀ ਕਿਹੜੀ ਲੈ ਆ, ਜੀਂਦੇ ਲੈ ਲਓ, ਪੱਕਾ। ਇਹ ਸਾਡੇ ਮੁਲਕ ਦਾ ਹਾਲ ਹੈ ਕਿ ਗਰੀਬ ਤਰ ਹੁੰਦਾ ਜਾਂਦਾ ਉਸਤਾਦ ਜੀ, ਅਮੀਰ ਤਰ ਹੁੰਦਾ ਜਾਂਦਾ। ਮੈਂ ਲੇਕਿਨ ਇਨਸਾਨੀਅਤ ਅੱਜ ਵੀ ਜ਼ਿੰਦਾ ਵਾ। ਉਹ ਭਾਈ ਮੈਂ ਹੈਰਾਨ ਆ, ਅੱਲਾਹ ਤਾਲਾ ਮਾਫ ਕਰੇ, ਸਾਡੇ ਮਹੱਲੇ ਦਾ ਮੁੰਡਾ ਉਸਤਾਦ ਜੀ, ਅੱਜ ਤੁਸੀਂ ਏਸੀ ਨਹੀਂ ਲੱਗੇ ਰੋਂਦੇ ਹੋ, ਉਹਨਾਂ ਦੇ ਮਾਸ਼ਾਅੱਲਾ 6 ਏਸੀ ਵਿਚਾਰਿਆਂ ਦੇ ਲੱਗੇ। ਓਏ ਉਸਤਾਦ ਜੀ 6 ਏਸੀ ਫੀ ਕਮਰੇ ਦੇ ਵਿੱਚ ਲੱਗਾ। ਉਹ ਬਹੁਤ ਆਲਾ ਦੀ ਸੱਟ ਨਹੀਂ ਲੱਗਦੀ। ਇਹਦੇ ਨਾਲ ਕਿਤੇ ਚਾਹ ਦਾ ਕੱਪ ਮੰਗਾ ਦੇ, ਉਹਨੇ ਖਾਇਆ ਨਹੀਂ ਦੇਖਿਓ। ਉਹ ਬਹੁਤ ਮਜ਼ੇਦਾਰ ਆ, ਜੈਨੂਇਨ ਗੱਲ ਹੈ। ਕਈਆਂ ਦੀ ਸੱਟ ਇੱਥੇ ਲੱਗਦੀ ਨਾ ਫੈਸਲ ਸਾਹਿਬ, ਇਹ ਜੁੱਤੀ ਹੈ ਹੀ ਨਹੀਂ ਆ। ਇਹ ਜੁੱਤੀ ਨਹੀਂ ਭਰਾਵਾ, ਜੁੱਤੀ ਨਹੀਂ ਐ ਤੂੰ ਦੰਦੀ ਵੜ। ਇਦਾਂ ਨਹੀਂ ਪਾਣੀ ਗਲਾਸ ਲਿਆਵਾਂ ਮਾੜਾ ਜਿਹਾ। ਇਹ ਦੁਕਾਨ ਤੇ ਜਾ ਕੇ ਕਹੀਦਾ ਵਾ ਕਿ ਇਸ ਫਲੇਵਰ ਦੀ ਜੁੱਤੀ ਦੇ ਦਿਓ, ਇਹ ਫਲੇਵਰ ਹਾਂਜੀ ਸਾਰੇ ਜੁੱਤੀ ਨਹੀਂ ਹੈਗੀ ਜੀ। ਇਹ ਸਮਝ ਲੈ ਸਖਤ ਦਹੀਂ ਆ। ਲੋ ਜੀ ਨਾਜ਼ਰੀਨ, ਇੱਕ ਛੋਟਾ ਜਿਹਾ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਦੁਬਾਰਾ ਹਾਜ਼ਰ ਹੋਣੇ। ਵੈਲਕਮ ਬੈਕ ਜੀ ਨਾਜ਼ਰੀਨ, ਪ੍ਰੋਗਰਾਮ में दोबारा खुश आऊँ। ओया कैमरे ਦੇ ਢੱਕਣ ਤੇ ਲਾਇਆ ਨਹੀਂ, ਢੱਕਣ ਲੱਥਾ ਵਾ, ਲੱਥਾ ਹੋਇਆ ਸਾਈ ਕੀ ਮੈਂ ਕਰਦੇ ਕਿਹਾ ਪਤਾ ਨਹੀਂ ਢੱਕਣ ਉਹ ਦੂਸਰਾ ਲੱਗਾ ਨਾ, ਆਰ ਪਾਰ ਰਿਕਾਰਡਿੰਗ ਹੋਈ ਜਾ ਰਹੀ। 1.5 ਲੀਟਰ ਬੋਤਲਾਂ ਲਾ ਲਿਆ। ਅੱਛਾ, ਦੂਜਾ ਢੱਕਣ ਲੱਗਾ। ਉਸਤਾਦ ਜੀ ਗੱਲ ਪਤਾ ਕੀ ਹੈ ਕਿ ਉਂਗਲ ਨਹੀਂ ਕਰੀ ਦੀ, ਉਂਗਲ ਨਹੀਂ ਚੁੱਕੀ ਦੀ ਕਿਸੇ ਵੱਡੇ ਤੇ, ਉਹ ਵੀ ਉਸਤਾਦ ਤੇ। ਤੂੰ ਹੱਥ ਚੁੱਕ ਤੋ। ਉਹ ਸਵਾਲ ਇੱਕ ਪੁੱਛਣ ਲੱਗਾ ਉਸਤਾਦ ਜੀ, ਜੇ ਫੈਸਲ ਸਾਹਿਬ ਬੈਠੇ ਨੇ, ਫੈਸਲ ਸਾਹਿਬ ਕੋਈ ਗੱਲ ਕਰਨਾ ਚਾਹ ਰਹੇ ਨੇ। ਕੀ ਕਹਿ ਰਿਹਾ ਸੀ? ਮੈਂ ਇਹ ਕਹਿ ਰਿਹਾ ਸੀ ਕਿ ਉਸਤਾਦ ਜੀ, ਤੁਹਾਨੂੰ ਮੁਲਕ ਤੋਂ ਬਾਹਰ, ਪਾਕਿਸਤਾਨ ਤੋਂ ਬਾਹਰ ਕਿਸੇ ਮੁਲਕ, ਯਾਨੀ ਪਾਕਿਸਤਾਨ ਵਾਪਸ ਨਹੀਂ ਆਣਾ, ਤੁਹਾਨੂੰ ਕੋਈ ਮੁਲਕ ਕਹਿੰਦੇ ਵੀ ਚੂਜ਼ ਕਰ ਲਓ, ਕਿਹੜੇ ਮੁਲਕ ਜਾਣਾ ਪਸੰਦ ਕਰੋ? ਵਾਪਸ ਨਹੀਂ ਆਣਾ। ਨਹੀਂ ਮਤਲਬ ਹੁਣ ਮੈਂ ਕਹਾਂ ਸਾਡੇ ਇਦਾਂ ਦਾ ਸਿਸਟਮ, ਮੈਂ ਕਹਾਂ ਜੀ ਮੈਂ USA ਤੇ ਥੱਲੇ ਕਮੈਂਟ ਹੋਣੇ, ਜਾਨੀ ਭਾਈ ਆਪ ਸਾਊਦੀ ਅਰਬ ਕਿਉਂ ਨਹੀਂ ਕਹਾ ਆਪਨੇ। ਫੌਰਨ ਵਿੱਚ ਧਰਮ ਵਾੜ ਲੈਣਾ ਵਾ ਸੀ। ਹੁਣ ਮੈਨੂੰ ਤਾਂ ਧਰਮ ਪਾ ਕੇ ਦੱਸਾਂ ਇੱਕ ਨਹੀਂ ਨਾਰਮਲ ਲਾਈਫ ਚ ਧਰਮ ਤੋਂ ਇਲਾਵਾ ਤੁਸੀਂ ਸਾਊਦੀ ਅਰਬ ਤੇ ਹਰ ਮਹੀਨੇ ਉਮਰੇ ਲਈ ਜਾ ਨਹੀਂ ਹੁੰਦਾ ਨਾ ਯਾਰ, ਤੈਨੂੰ ਨਹੀਂ ਨਾ ਪਤਾ ਜੋ ਮੈਂ ਕਹਿ ਰਿਹਾ, ਮੈਂ ਤੈਨੂੰ ਸਹੀ ਕਹਿ ਰਿਹਾ। ਮੈਨੂੰ ਪਤਾ ਹੈ। ਹਾਂ, ਅੱਗੇ ਦੱਸ ਕੇ ਪਾ ਕੇ ਦੱਸਾਂ ਕਿ ਕੱਢ ਕੇ ਮੈਂ ਐਸਾ ਮੁਲਕ ਲੱਭਾਂਗਾ ਜਿੱਥੇ ਘੰਟੀ ਖੜਕੇ ਵੇ। ਵਾਹ ਮੈਂ ਇੱਕ ਐਸਾ ਮੁਲਕ ਲੱਭਾਂਗਾ ਜਿੱਥੇ ਪਾਕਿਸਤਾਨੀ ਘੱਟ ਤੋਂ ਘੱਟ ਹੋਣ। ਅੱਛਾ। ਔਰ ਇੱਕ ਬੰਦਾ ਮੇਰੇ ਕੋ ਆਇਆ ਸੀ, ਇੱਕ ਦੋਸਤ, ਉਹਨੇ ਮੈਨੂੰ ਕਿਹਾ ਕਿ ਅਸੀਂ ਪਤਾ ਨਹੀਂ ਉਹਨੇ ਕਿਸ ਮੁਲਕ ਦਾ, ਉਹਨੇ ਕਿਹਾ ਮੈਂ ਉੱਥੋਂ ਆਇਆ। ਉਹਨੇ ਕਿਹਾ ਸਾਡੇ ਪੂਰੇ ਮਤਲਬ ਕਿ ਨਾ 30-35 ਫੁੱਟ ਦੇ ਵਿੱਚ ਕੋਈ ਪਾਕਿਸਤਾਨੀ ਨਹੀਂ ਗਾ। ਨਹੀਂ, ਜੈਨੂਇਨ ਗੱਲ ਇਹ ਕਿ ਉਹਨਾਂ ਨੇ ਕਿਹਾ ਸੀ ਕਿ ਜੀ ਸਾਡੇ ਪੂਰੇ ਏਰੀਏ ਦੇ ਵਿੱਚ 2 ਜਾਂ 3 ਪਾਕਿਸਤਾਨੀ ਨੇ ਤੇ 2-3 ਅਸੀਂ ਆ ਬਸ। ਮੈਂ ਉਹਨੂੰ ਕਿਹਾ ਸੀ ਨਾ, ਮੈਂ ਕਿਹਾ ਯਾਰ ਕੋਈ ਐਸਾ ਮੁਲਕ ਜਿੱਥੇ ਕੋਈ, ਉਹਨਾਂ ਨੇ ਕਿਹਾ ਸਰ ਉੱਥੇ ਆ ਜਾਓ, ਉਹਦਾ ਮੈਨੂੰ ਨਾਂ ਭੁੱਲ ਗਿਆ। ਮੋਰੋਕੋ। ਪਾਕਿਸਤਾਨੀ ਉੱਥੇ ਬਹੁਤ ਘੱਟ ਨੇ। ਬੇਲਾਰੂਸ ਹੈ ਨਹੀਂ ਮੁਲਕ ਵੀ ਠੀਕ ਆ, ਉੱਥੇ ਕਰੰਸੀ ਵੀ ਠੀਕ ਆ, ਲੇਕਿਨ ਉੱਥੇ ਪਾਕਿਸਤਾਨੀ ਬਹੁਤ ਘੱਟ ਨੇ। ਇਸ ਤੋਂ ਜਾਂਦੇ ਨਹੀਂ ਕਿ ਉੱਥੇ ਦਿਲ ਹੀ ਨਹੀਂ ਲੱਗਦਾ, ਉੱਥੇ ਹੈ ਹੀ ਕੋਈ ਨਹੀਂ। ਜੀ ਪਾਕਿਸਤਾਨੀ ਤੋਂ ਇੰਨਾ ਕਾਤੋਂ ਹੋਏ, ਤੁਸੀਂ ਕਿਉਂ ਨਹੀਂ ਪਾਕਿਸਤਾਨੀ ਨਾਲ ਰਹਿਣਾ ਚਾਹੁੰਦੇ? ਨਹੀਂ ਮੈਂ ਦੇਖ ਲਾ, ਮੈਂ ਥੋੜਾ ਰਹਿ ਲਿਆ ਹੁਣ 2-4 ਸਾਲ ਦੂਜੀ ਕੌਮ ਨਾਲ ਵੀ ਰਹਿ ਕੇ ਦੇਖੋ ਉਹ ਕੀ ਸਿਸਟਮ। ਕੁਝ ਤਾਂ ਪਾਕਿਸਤਾਨ ਨੇ ਦਿੱਤਾ। ਔਰ ਉੱਥੇ ਇੱਕ ਬੰਦਾ ਮੈਨੂੰ ਮਿਲਿਆ ਉਸਤਾਦ ਜੀ, ਉਹ ਇੱਥੇ ਆਏ ਸੀ, ਉਹਨਾਂ ਨੇ ਕਿਹਾ ਜੀ 4 ਵਿਆਹ ਭਾਈ ਉਹਨਾਂ ਨੇ ਕੀਤੇ ਨੇ ਤੇ 4 ਮੰਜ਼ਿਲਾ ਬਿਲਡਿੰਗ ਲਈ ਆ ਤੇ ਹਰ ਮੰਜ਼ਿਲ ਤੇ ਉਹਦੀ ਇੱਕ ਮੰਜ਼ਿਲ ਆ। ਮਾਸ਼ਾਅੱਲਾ ਇੰਨਾ ਕਮਾਉਂਦੀਆਂ ਸੀ ਬੁੜੀਆਂ ਉਹਦੀਆਂ। ਹਰ ਮੰਜ਼ਿਲ ਤੇ ਉਹਨੇ ਇੱਕ ਮੰਜ਼ਿਲ ਰੱਖੀ ਆ ਔਰ 4 ਹੀ ਫਲੋਪੀ ਉਹ ਦੂਜੀਆਂ ਨੇ ਬਾਹਰ ਚਸ਼ਨੀਆਂ ਆਹ ਕੋਈ ਬਾਹਰ ਦੀਆਂ ਨੇ। ਹਾਂ, ਮੈਂ ਕਿਹਾ ਸਰ ਇੱਕ ਵੀ ਹੁੰਦੀ ਨਾ ਇੱਥੇ ਦੀ, ਬਾਕੀ 3 ਸੀ ਹੋਣੀ। ਸਹੀ ਗੱਲ। ਤੁਸੀਂ ਸਿਰਫ ਐਸਾ ਸਹੂਲਤ ਦਾ ਕਰਕੇ ਚੱਲੇ। ਨਹੀਂ
ਤੁਸੀਂ ਦੂਸਰੇ ਮੁਲਕਾਂ 'ਚ ਜਾਓ ਨਾ ਮਿੱਠਾ ਜੀ, ਦੇਖੋ ਅੱਲਾ ਲਿਜਾਵੇ ਜੀ। ਸਿਰਫ ਦੁਬਈ ਸਾਊਦੀ ਅਰਬ ਗਿਆ ਤੇ ਹੁਣ ਪੂਰੀ ਦੁਨੀਆ ਦਾ ਨਕਸ਼ਾ ਇਹਨੇ ਇੰਜ ਘੁਮਾ ਦੇਣਾ ਕਿ ਔਰ ਮੈਂ 4 ਬਿਲਡਿੰਗਾਂ ਔਰ 4 ਲਹਿਦਾ ਬੀਵੀਆਂ। ਇਹ ਬੜਾ ਖੂਬਸੂਰਤ। ਔਰ ਮੈਂ ਇੱਕ ਐਸੇ ਬੰਦੇ ਨੂੰ ਵੀ ਜਾਣਦਾ ਹੀ, ਹਾਂ ਉਹਦਾ ਮੈਂ ਨਾਂ ਨਹੀਂ ਲੈਣਾ, ਉਹਨਾਂ ਦੇ ਵੀ 4 ਵਿਆਹ ਨੇ, 27 ਤੋਂ 28 ਜੀ ਨੇ ਚੌਂਚ। ਔਰ ਜਿੱਥੇ ਜਾਂਦੇ ਨੇ 4 ਫੈਮਲੀਆਂ ਜਾਂਦੀਆਂ ਨੇ। ਓ ਸ਼ਾਹਰੁਖ ਖਾਨ ਸਾਹਿਬ ਦੀ ਗੱਲ। ਨਹੀਂ ਪਾਏ ਸ਼ਾਹਰੁਖ ਖਾਨ ਦਾ ਉਹ ਨਹੀਂ ਇਹ ਸਾਡੇ ਫੈਸਲਾਬਾਦ ਦਾ ਨਹੀਂ ਜਾਣਦਾ ਬੰਦ ਤਾਂ ਉਸਤਾਦ ਜੀ, ਮੈਂ ਹੈਰਾਨ ਹੋ ਗਿਆ ਯਾਰ। ਅੱਛਾ ਇਹ ਨਹੀਂ ਕਿ ਵੀ ਮੈਂ ਨਹੀਂ, ਮਤਲਬ ਬੰਦਾ ਕਹਿੰਦਾ ਜੀ ਮੈਂ ਹੱਜ ਕਰਨ ਜਾਵਾਂ, ਉਮਰਾ ਕਰਨ ਜਾਵਾਂ, ਪਿਕਨਿਕ ਤੇ ਜਾਵਾਂ, ਯਾਨੀ ਵੀਕਐਂਡ ਹੁੰਦਾ ਨਾ, ਅਸੀਂ 4 ਫੈਮਲੀ ਜਾਂਦੀਆਂ, ਮੇਰੀਆਂ 4 ਬੁੱਢੀਆਂ ਇਕੱਠੀਆਂ ਬੈਠੀਆਂ 200 ਫੋਟੀਆਂ ਹੁੰਦੀਆਂ, ਮੈਂ ਬੱਚਿਆਂ ਦਾ ਖੇਡ ਰਿਹਾ ਹੁੰਦਾ। ਉਹ ਮੇਰੇ ਮੌਲਾ ਤੋਬਾ। ਕਹਿੰਦੇ ਉਸਤਾਦ ਜੀ ਉਹ ਤੇ ਫਿਰ ਬੰਦਾ ਹੀ ਅਨਮੋਲ ਨਿਕਲਿਆ। ਅਨਮੋਲ ਇੰਜ ਦਾ ਅਨਮੋਲ ਉਸਤਾਦ ਜੀ। ਮੈਂ ਵੀ ਇੱਕ ਗੱਲ ਕਰਨੀ ਚੋੜੀ ਜੀ ਉਸਤਾਦ ਜੀ, ਮੇਰਾ ਇੱਕ ਦੋਸਤ ਹੈਗਾ। ਮੈਨੂੰ ਲੱਗਦਾ ਕਿ ਉਸਤਾਦ ਜੀ ਜਿਹੜਾ ਬਹੁਤ ਬਸੂਰਾ ਟਾਈਪ ਹੁੰਦਾ ਨਾ ਬੰਦਾ, ਨਾ ਮੂੰਹ ਨਾ ਮੱਥਾ, ਜਿਹਨੂੰ ਕਹਿੰਦੇ ਵੀ ਰੰਗ ਵੀ ਉਦਾਂ ਦਾ, ਉਹਦੀਆਂ ਅਗਰ 3-4 ਬੁੱਢੀਆਂ ਹੋਣ ਨਾ, ਉਹ ਇੱਕ ਲੌਜਿਕ ਮੇਰੀ ਸਮਝ ਆਉਂਦੀ ਆ ਕਿ ਉਹ ਕਿਉਂ 4 ਇਕੱਠੀਆਂ ਰਹਿੰਦੀਆਂ। ਉਹ ਕਹਿੰਦੀਆਂ ਹੋਣਗੀਆਂ ਵੀ ਅਸੀਂ ਇਹਦੀ ਵਜ੍ਹਾ ਤੋਂ ਲੜੀ ਆਪਸ 'ਚ। ਹਾਂ ਸਹੀ ਗੱਲ ਹੈ। ਅਸਲ 'ਚ ਉਹਨਾਂ ਔਰਤਾਂ ਨੇ ਸਿਰਫ ਪਨਾਹ ਲਈ ਹੁੰਦੀ। ਯੈਸ, ਉਹਨਾਂ ਨੇ ਉਹਨੂੰ ਕੀ ਕਰਨਾ? ਮੁਆਸ਼ਰੇ ਤੋਂ ਪਨਾਹ ਲਈ ਹੁੰਦੀ ਹੈ। ਕੋਈ ਐਸੀ ਗੱਲਬਾਤ ਹੋਵੇ ਵੀ ਬੰਦਾ ਕਹੇ ਵੀ ਨਹੀਂ ਵੀ ਇਹ ਮੇਰਾ ਹੈ, ਹਾਂ ਮੈਂ ਕਿਸ ਵਜ੍ਹਾ ਤੋਂ ਕਹਾਂ ਵੀ ਮੇਰਾ ਹੈ? ਹਾਂ ਹੈ ਹੀ ਕੁਛ ਨਹੀਂ। ਸਹੀ ਗੱਲ। ਉਹ ਕਹਿੰਦੇ ਅਸੀਂ ਆਪਸ 'ਚ ਵੀ ਵਿਗਾੜ ਲਈਏ, ਜ਼ਿੰਦਗੀ ਬਰਬਾਦ ਕਰ ਲਈਏ, ਫਾਇਦਾ ਇਹ ਕੋਈ ਹੋ ਸਕਦਾ। ਲੇਕਿਨ ਜਿਹੜਾ ਮੈਂ ਕਹਿ ਰਿਹਾ ਬੰਦਾ, ਉਹ ਸਹੀ ਮੂੰਹ ਮੱਥੇ ਲੱਗਦਾ ਹੈ। ਸਹੀ ਗੱਲ। ਲੇਕਿਨ ਉਹ ਸਾਜੀ ਮੈਂ ਹੈਰਾਨ। ਸੋਸ਼ਲ ਨਹੀਂ ਮੀਡੀਆ ਨਹੀਂ, ਤੇ ਆਉਂਦਾ ਗੋਰਿਆਂ 'ਚ ਰਹਿ ਕੇ ਨਾ, ਗੋਰੇ ਜਿਹੜੇ ਨੇ ਉਹ ਹੋਰ ਸਿਸਟਮ ਹੈ ਜਿਹੜੀ ਉਸਤਾਦ ਦੀ ਗੱਲ ਕਰਨ ਦੇ, ਤੇ ਜੈਨੂਇਨ ਇੱਕ ਮੁਆਸ਼ਰਤੀ ਸਿਸਟਮ को बेहतर करने के लिए बेहतर है। ਭਾਜੀ ਗੋਰੇ ਦੀ ਐਕਸਪਾਇਰੀ ਡੇਟ ਵੀ ਆ ਵਿਆਹ ਦੀ, ਮਹੀਨਾ 1.5 ਮਹੀਨਾ, ਇਸ ਤੋਂ ਬਾਅਦ ਤੁਸੀਂ ਨਕਲੀ ਵੀ ਕਰਾ ਸਕਦੇ। ਉਹ ਯਾਰ ਗੋਰਿਆਂ ਦਾ ਖਾਣ ਪੀਣ ਮਿੱਠਾ ਜੀ, ਜੰਗਲਾਂ ਦੇ ਵਿੱਚ ਬੁੱਢੀਆਂ ਨਾਲ ਲੈ ਜਾਣੀਆਂ, ਸੋਹਣਾ ਓਏ ਉੱਥੇ ਬੁੱਢੀਆਂ ਬੰਦਿਆਂ ਵਾਲਾ ਚੱਕਰ ਨਹੀਂ, ਉੱਥੇ ਬੁੱਢੀਆਂ ਵੀ ਬੰਦੇ ਨੇ, ਬੰਦੇ ਵੀ ਬੁੱਢੀਆਂ ਨੇ। ਉਹਨਾਂ ਦੀ ਤਰਬੀਅਤ ਉਹਨਾਂ ਦੀ ਐਸੀ ਹੀ ਹੈ। ਹਾਂ ਉਸਤਾਦ ਜੀ ਉੱਥੇ ਉਹਨਾਂ ਨੇ ਪਿਕਨਿਕ ਤੇ ਜਾਣਾ, ਬਾਹਰਲਾ ਫੜ ਕੇ ਸੋਹਣਾ ਉਹਨਾਂ ਨੇ ਹਰਾਮ ਕਰਨਾ, ਉੱਥੇ ਬਹਿ ਕੇ ਉਹ ਖਾਣਾ ਵਾ ਤੇ ਮਜ਼ੇ। ਓ ਯਾਰ ਇਹ ਕਿਹੜੀ ਲੌਜਿਕ ਹੈ ਯਾਰ? ਉਹ ਤੇ ਕੋਈ ਜਾਵੇ ਘਰੋਂ ਮੁਰਗਾ ਵੀ ਲੈ ਕੇ ਜਾ ਸਕਦਾ ਵੀ ਉਹਨੇ, ਇਸ ਗੱਲ ਵਾਸਤੇ ਵੀ ਉਹਨਾਂ ਨੇ ਜਾਣਾ ਵੀ ਬਾਹਰਲਾ ਫੜ ਕੇ ਬਾਹਰਲਾ ਫੜ ਕੇ ਉਹਨੂੰ ਕਰਨਾ, ਉਹਦੇ ਸਫਾਈ ਕਰਨੀ, ਉਹਨੂੰ ਛੱਡ ਦੇ ਗੱਲ। ਗੱਲ ਦਾ ਮਕਸਦ ਇਹ ਹੈ ਉਸਤਾਦ ਜੀ ਕਿ ਹੈਰਾਨਗੀ ਆ ਵੈਸੇ ਗੱਲ। ਨਹੀਂ ਉਹ ਗੋਰਿਆਂ ਦੇ ਵਿੱਚ ਨਾ ਇਹ ਨਹੀਂ ਹੈਗਾ। ਨਹੀਂ ਉਹ ਸਿਆਣੇ ਕਹਿੰਦੇ ਨੇ ਗੋਰੇ ਜਿਹੜੇ ਨੇ ਨਾ, ਉਹ ਦਿਮਾਗ ਜਿਹੜੀ ਸੋਚ ਆ ਨਾ, ਆਪਣੀ ਅਕਲ, ਠੀਕ ਹੈ ਜੀ, ਉਹਨੂੰ ਉਹ ਟਿਕਾਣੇ ਰੱਖਦੇ ਆ। ਲੇਕਿਨ ਸਹੀ ਮੈਂ ਸੁਣਿਆ ਫਸਟ ਇੰਪ੍ਰੈਸ਼ਨ ਇਜ਼ ਦਾ ਲਾਸਟ ਇੰਪ੍ਰੈਸ਼ਨ। ਹਾਂ, ਇਹ ਵੱਡਿਆਂ ਦੀ ਜਿਹੜੀ ਹੁੰਦੀ ਹੈ ਨਾ ਤਰਬੀਅਤ, ਗਾਈਡਨੈਸ, ਜਿਨ੍ਹਾਂ ਨੇ ਸਟਾਰਟ ਦੀ, ਤੁਸੀਂ ਜਾਂ ਅਸੀਂ ਕਿਉਂ ਅਸੀਂ ਪ੍ਰੋਬਲਮ ਚ ਆ ਜਾਂਦੇ ਹਾਂ ਕਿ ਅਸੀਂ ਉਸਤਾਦ ਜੀ ਬੜੇ ਪਿਆਰ ਨਾਲ ਲਾਡ ਨਾਲ ਰੱਖਦੇ, ਕੰਮ ਨਹੀਂ ਕਰਨਾ ਤੁਮਨੇ, ਮੈਂ ਮੁਲਾਜ਼ਮ ਰੱਖ ਲੂੰਗਾ, ਮੈਂ ਇਹ ਕਰ ਦੂੰਗਾ ਮੂੰਹ, ਫਿਰ ਉਸ ਤੋਂ ਬਾਅਦ 6 ਮਹੀਨੇ ਬਾਅਦ ਅੱਕ ਜਾਂਦਾ ਬੰਦਾ। ਫਰੀਦ ਸਾਹਿਬ ਲਓ ਜੀ, ਇਹ ਮੇਰਾ ਸਵਾਲ ਆ, ਜਦੋਂ ਤੱਕ ਕਾਇਨਾਤ ਰਹੇਗੀ, ਟਾਈਮ ਕਿਆਮਤ ਤੱਕ, ਠੀਕ ਹੈ, ਤੁਸੀਂ ਇਹਦਾ ਜਵਾਬ ਦੇ ਦੇਣਾ। ਤੁਹਾਡੇ ਸਾਰਿਆਂ ਚੋਂ ਕੋਈ ਵੀ ਜਾਓ, ਅੱਜ ਮੈਂ ਐਸੀ ਗੱਲ ਕਰਨ ਲੱਗਾ, ਅਗਰ ਵਾਹਦ ਨੀਅਤ ਮੁਹੱਬਤ ਚ ਇਨਸਾਨਾਂ ਚ ਜਾਇਜ਼ ਹੁੰਦੀ ਹੈ, ਨਹੀਂ ਰੱਬ ਵਾਸਤੇ ਤੇ ਜਾਇਜ਼ ਨਾ, ਰੱਬ ਵਾਸਤੇ ਤੇ ਬਣਦੀ ਹੈ। ਅਗਰ ਜਿਹੜਾ ਬਹੁਤ ਸਾਰੇ ਡਰਾਮਿਆਂ 'ਚ ਵੀ ਪਿੱਛੇ ਜੇ ਕਿਹਾ ਸੀ ਜੀ, ਮੁਹੱਬਤ ਮੇਂ ਵਾਹਦ ਨੀਅਤ ਔਰ ਸ਼ਿਰਕ, ਠੀਕ ਹੈ ਨਾ। ਤੇ ਗੱਲ ਇਹ ਹੈ ਕਿ ਸਾਜੀ ਤੇਰੀ ਜਿਹੜੀ ਮਾਂ ਵਾ, ਉਹਦੇ ਨਾਲ ਤੂੰ ਕਿਹਦੇ ਨਾਲ ਕੰਪੈਰੀਜ਼ਨ ਕਰੇਂਗਾ ਉਹਦੀ ਮੁਹੱਬਤ ਦਾ? ਕਿਸੇ ਨਾਲ ਇੱਕ ਗੱਲ ਕਰ ਰਿਹਾ, ਕਿਸੇ ਨਾਲ ਕਰ ਸਕਦਾ ਤੂੰ? ਨਹੀਂ। ਆਪਣੇ ਪਿਓ ਨਾਲ ਕਰ ਸਕਦਾ? ਨਹੀਂ ਨਾ ਕਰ ਸਕਦਾ। ਤੇਰੀ ਮਾਂ ਦੇ ਪੌਜ਼ ਦਾ ਮਤਲਬ ਗਲਤ ਨਹੀਂ ਲੈਣਾ, ਪੌਜ਼ ਵੈਸੇ ਇੱਕ ਸੋਚਦੇ ਆਇਆ ਨਾ, ਮਤਲਬ ਗਲਤ ਨਹੀਂ ਲੈਣਾ ਪਲੀਜ਼, ਮੇਰੀ ਵੀ ਮਾਂ ਵਾ, ਲੇਕਿਨ ਪੌਜ਼ ਆ ਗਿਆ ਵੈਸੇ ਗੈਰ ਤਨਿਸਤਾ ਤੌਰ ਤੇ ਆ ਗਿਆ। ਤੇਰੀ ਮਾਂ ਦੇ 3 ਪੁੱਤਰ ਹੋਰ ਨੇ, ਅੱਛਾ, ਉਹ ਵੀ ਉਹਨੂੰ ਮਾਂ ਕਹਿ ਰਹੇ ਆ। ਹਾਂ, ਤੇ ਜੇ ਮੁਹੱਬਤ ਦੇ ਵਿੱਚ ਸ਼ਿਰਕ ਨਹੀਂ ਹੁੰਦਾ ਤੇ ਤੂੰ ਬਾਕੀ 3 ਮਾਰ ਕਿਉਂ ਨਹੀਂ ਦਿੰਦਾ ਕਿ ਮੇਰੀ ਇਕੱਲੇ ਦੀ ਮਾਂ ਵਾ? ਓਏ ਹੋਏ ਹੋਏ ਹੋਏ, ਇਹਦਾ ਜਵਾਬ ਤੇ ਮੈਂ ਹੀ ਦੇ ਦਿੰਦਾ। ਜਵਾਬ ਨਹੀਂ ਤੇ ਇਹਦਾ ਮਾਰ ਕੇ ਪਰਾਂ ਫੜਾ ਉਹਨਾਂ ਦੇ ਹੱਥ 'ਚ ਤੂੰ। ਨਹੀਂ ਉਹਨੂੰ ਜਵਾਬ ਦੇਣ ਦੇ। ਹਾਂਜੀ ਜਵਾਬ ਦਿਓ।
ਮਾਂ ਬੇਸਿਕਲੀ ਐਸਾ ਇੱਕ ਐਲੀਮੈਂਟ ਹੈ ਉਸਤਾਦ ਜੀ, ਤੁਸੀਂ ਉਹਦੇ ਨਾਲ ਮਾਂ ਕੰਪੇਅਰ ਐਲੀਮੈਂਟ ਉੱਥੇ ਯਾਰ ਉਹ ਤੇ ਬਲਬ ਦੇ ਵਿੱਚ ਹੁੰਦਾ ਜਿਹੜਾ ਐਲੀਮੈਂਟ ਜਿਹੜਾ ਤੁਹਾਡਾ ਇਸਤਰੀ ਚ ਵੀ ਹੁੰਦਾ। ਮੈਂ ਉਹ ਜਜ਼ਬਾਤ ਨੂੰ ਕਹਿਣ ਲੱਗਾ ਸੀ ਅੱਛਾ ਇਹ ਬਾਤ ਕਿ ਉਹ ਇੱਕ ਮਾਂ ਇੱਕ ਐਸਾ ਐਸੀ ਹਸਤੀ ਹੈ, ਐਸਾ ਇੱਕ ਹਸਤੀ, ਐਸਾ ਇੱਕ ਮਾਂ ਐਸੀ ਐਸਾ ਨਹੀਂ ਉਹ ਬਾਪ ਹੁੰਦਾ, ਐਸੀ ਹਸਤੀ। ਮਾਂ ਦਾ ਸ਼ੋਭਾ ਹੀ ਹੋਰ ਵਾ। ਹਾਂ ਫੀਲਡ ਹੀ ਹੋਰ ਅੱਛਾ Field ਹੀ ਹੋਰ ਆ। ਆਪਦਾ ਚ ਸਿੱਖਾ ਲਾਉਣੀ ਮਤਲਬ ਸ਼ੋਭਾ ਕੀ ਹੋਰ ਆ, ਤੂੰ ਮੀਡੀਆ ਚ ਆ ਗਿਆ ਉਹ ਮਤਲਬ ਕਿਤੇ ਇਲੈਕਟ੍ਰੋਨਿਕਸ ਦਾ ਕੰਮ ਕਰਦੀ ਸੀ ਯਾਰ, ਉਹ ਸ਼ੋਭਾ ਹੀ ਹੋਰ ਆ। ਫਿਟੇ ਮੂੰਹ ਤੈਨੂੰ ਮਾਂ ਦੇ ਨਾਲ ਲਫ਼ਜ਼ ਹੀ ਨਹੀਂ ਜੋੜਨੇ ਆ ਰਹੇ, ਪਹਿਲੇ ਐਲੀਮੈਂਟ ਕਹੀ ਜਾਂਦਾ ਤੂੰ। ਮਾਂ ਇੱਕ ਕੈਟਾਗਰੀ ਹੋਰ ਆ। ਫਿਟੇ ਮੂੰਹ ਦੋਰ ਫਿਟੇ ਮੂੰਹ ਕੈਟਾਗਰੀ ਹੋਰ ਆ। ਕੀ ਯਾਰ ਮੈਂ ਜਵਾਬ ਨਹੀਂ ਤੈਨੂੰ ਆ ਰਿਹਾ ਤੂੰ ਉਦਾਂ ਕਹਦੇ, ਤੂੰ ਕਿਉਂ ਮਾਂ ਦੀ ਸ਼ਾਨ ਚ ਗੁੱਸਾ ਗਈ? ਉਹਦੇ ਕਹ ਸਾਜੀ ਤੁਹਾਡੀ ਗੱਲ ਐਸੀ ਆ ਕਿ ਨਹੀਂ ਇਹਦਾ ਜਵਾਬ ਹਾਏ ਹਾਏ ਹੈ। ਹਾਏ। ਚਲੋ ਤੁਸੀਂ ਇਹਦਾ ਜਵਾਬ ਦਿਓ ਜੀ। ਨਹੀਂ ਉਸਤਾਦ ਜੀ ਇਹਦਾ ਕੋਈ ਜੇ ਅਗਰ ਸਿਰਫ ਮੁਹੱਬਤ ਦੇ ਵਿੱਚ ਸ਼ਿਰਕ ਨਹੀਂ ਹੁੰਦਾ ਤੇ ਮਾਂ ਦੀ ਮੁਹੱਬਤ ਚ ਕਿਉਂ ਹੁੰਦਾ? ਕੋਈ ਸੈਲਰੀ ਪਿਓ ਦੀ ਮੁਹੱਬਤ ਚ ਕਿਉਂ ਹੁੰਦਾ? ਲਈਏ ਫਿਰ ਜਵਾਬ। ਸਾਰ ਮੈਂ ਤੁਹਾਨੂੰ ਇਹਦਾ ਤੁਸੀਂ ਦੱਸੋ ਇਹਦਾ ਜਵਾਬ। ਬੱਚਿਆਂ ਕੋਲੋਂ ਪੁੱਛੋ ਉਸਤਾਦ ਜੀ, ਵੱਡੇ ਫਿਰ ਐਂਡ ਤੇ ਹੀ ਆਣਗੇ। ਹਾਂਜੀ ਯਾਰ ਇੱਕ ਮਿੰਟ ਠਹਿਰ ਜਾਓ ਯਾਰ। ਉਸਤਾਦ ਜੀ ਦੇਖੋ ਹੁਣ ਤੁਸੀਂ ਹੋ ਨਾ, ਮਾਜ਼ਰਤ ਨਾਲ ਮੈਂ ਕੰਪੈਰੀਜ਼ਨ ਤੁਹਾਡਾ ਜੀ। ਕਰਦਾ, ਤੁਸੀਂ ਹੋ ਜੀ ਮੈਂ ਕਹਿੰਦਾ ਵਾ ਕਿ ਫਰੀਦ ਨੂੰ ਵੀ ਉਸਤਾਦ ਜੀ ਉਂਝ ਮਿਲਦੇ ਨੇ, ਉਹਨਾਂ ਨੂੰ ਵੀ ਉਂਝ ਮਿਲਦੇ ਨੇ, ਸਾਰੇ ਨੂੰ ਉਂਝ ਮਿਲਦੇ ਨੇ। ਔਰ ਗਲਤ ਕਹਿਣਾ ਇਹ ਤੁਹਾਡੀ ਕੈਟਾਗਰੀ ਹੈ ਉਸਤਾਦ ਜੀ ਕਿ ਤੁਸੀਂ ਜਿਹਨੂੰ ਜਿਸ ਤਰ੍ਹਾਂ ਵੀ ਰੱਖਿਆ, ਲੋਕਾਂ ਨੂੰ ਇੰਝ ਹੀ ਲੱਗਦਾ ਯਾਰ ਸਾਰੇ ਨਹੀਂ ਉਹ ਮੁੱਕ ਭਾਈ ਤੇ ਮੈਂ ਕਿੱਧਰ ਗੱਲ ਮੈਂ ਉਧਰ ਕਰ ਮੇਰੀ ਨਾ ਕਰ, ਤੂੰ ਆਪਣੀ ਗੱਲ ਕਰ ਕਿ ਤੂੰ ਮੇਰੇ ਨਾਲ ਜਿਹੜਾ ਪਿਆਰ ਕਰਦਾ ਵਾ ਇਹ ਵੀ ਮੇਰੇ ਚਾਰ ਸ਼ਾਗਿਰਦ ਆ, ਇਹਨਾਂ ਨੂੰ ਤੂੰ ਕਿਉਂ ਬਰਦਾਸ਼ਤ ਕਰਨੇ ਆ? ਕਿਹੜਾ ਬਰਦਾਸ਼ਤ ਕਰਦਾ ਇਹਨੂੰ ਉਸਤਾਦ ਜੀ? ਅੱਲਾ ਮੇਰਾ ਜਾਣਦਾ, ਮੇਰਾ ਬਾਤ ਚੱਲੇ, ਮੈਂ ਪਤਾ ਨਹੀਂ ਕਦੋਂ ਦੇ ਪਰੋਏ ਹੁੰਦੇ ਸੱਚੀ ਮੁੰਜੀ। ਮੈਂ ਬੱਚਿਆਂ ਦਾ ਖਿਆਲ ਆ ਜਾਂਦਾ ਇਹਨਾਂ ਮੈਂ ਦਾ। ਨਾ ਮੈਂ ਉਸਤਾਦ ਜੀ ਤੁਸੀਂ ਸਾਰੀਆਂ ਤੋਪਾਂ ਦੇ ਮੂੰਹ ਮੇਰੇ ਵੱਲ ਨੂੰ, ਇਹਦਾ ਤੇ ਫਿਰ ਤੋਪਾ ਪੂਰਾ। ਮੇਰਾ ਭਰਾ ਹੁਣੇ ਆ ਗਿਆ ਨਾ, ਇਹਨੂੰ ਹੁਣੇ ਦੱਸ ਦੇਣਾ ਉਹਨੇ ਬਾਅਦ ਵਿੱਚ। ਕਿਹੜਾ ਭਰਾ? ਭਈਆ, ਚਲੋ ਜੀ, ਤੁਸੀਂ 700 ਰੁਪਏ ਲੈਣਾ ਉਹਦੇ ਕੋਲ। ਹਾਂ ਉਹਦੇ ਭਰਾ ਪਤਾ ਹੀ ਨਹੀਂ ਲੱਗਾ ਉਸਤਾਦ ਜੀ। ਉਹ ਕੰਪਿਊਟਰ ਫਿਰ ਨੂੰ ਪੈਣਾ ਦੇਣਾ ਫਰੀ ਦਿੰਦਾ ਮੈਂ ਹੁਣ ਅੱਛਾ ਇਹਦਾ ਮਤਲਬ ਆ ਕਿ ਅਗਰ ਤੇਰੀ ਇਹਦੇ ਨਾਲ ਲੜਾਈ ਵੀ ਹੋ ਪਵੇ, ਤੂੰ ਇਹਨੂੰ ਕੁੱਟ ਵੀ ਦਵੇਂ, ਇਹ ਫੋਨ ਕਰੇ ਭਰਾ ਨੂੰ ਕਿ ਮੇਰੀ ਲੜਾਈ ਹੋ ਪਈ ਆ ਜਾ, ਤੇ ਉਹ ਪੁੱਛੇਗਾ ਕਿਹਦੇ ਨਾਲ ਦੇਖੇਗਾ ਫੈਸਲ ਨਾਲ, ਤੇ ਉਹ ਨਹੀਂ ਆਏਗਾ, ਉਹ ਭਰਾ ਕਟਵਾ ਦੇਗਾ, ਆਏਗਾ ਨਹੀਂ। ਨਾਲੇ ਭਰਾ ਕੁੱਟਿਆ ਜਾਏਗਾ ਨਾਲ ਨੀਲ ਹੋ ਜਾਏਗਾ। ਸਹੀ ਉਹ ਦਿਲ ਕਰੇ ਉੱਥੇ ਮਹੱਲੇ 'ਚ ਲੋਕਾਂ ਨੂੰ ਕਹੋ ਯਾਰ ਫਰੀਦ ਦੀ ਮੇਰੇ ਭਰਾ ਦੀ ਲੜਾਈ ਹੋ ਪਈ, ਇਹਦਾ 700 ਦੇਣਾ, ਮੈਂ ਉਹਦੀ ਲੜਾਈ 'ਚ ਜਾਣਾ। 700 ਕਾਹਦਾ? ਨਾਲੇ ਭਰਾ ਸੱਟਾ ਖਾਣਾ ਨਾਲ 700 ਨੇ ਕਰਕੇ ਖਲੋਤਾ ਲਪਾ। ਅੱਛਾ ਭੈਣ ਜੀ ਸਰ ਦੱਸੋ, ਆਪਣਾ ਕੁਐਸਚਨ ਦੁਬਾਰਾ ਰਿਪੀਟ ਕਰਿਓ ਜ਼ਰਾ। ਅਗਰ ਮੁਹੱਬਤ ਦੇ ਵਿੱਚ ਸ਼ਿਰਕ ਨਹੀਂ ਜਾਇਜ਼ ਹੁੰਦਾ ਦੁਨਿਆਵੀ ਤੌਰ ਤੇ ਇਨਸਾਨਾਂ 'ਚ, ਤੇ ਜਿਹੜੀ ਤੇਰੀ ਮਾਂ ਵਾ ਉਹਦੇ ਨਾਲ ਤੂੰ ਉਹ ਤੋਂ ਜ਼ਿਆਦਾ ਤੂੰ ਕਿੰਨਾ ਮੁਹੱਬਤ ਕਰਦਾ? ਨਹੀਂ ਨਾ ਕਰਦਾ ਜੀ। ਤੇ ਬਾਕੀ ਭੈਣ ਭਰਾ ਤੋਂ ਕਿਉਂ ਨਹੀਂ ਮਾਰ ਦਿੱਤੇ ਆਪਣੇ, ਜਾਂ ਕਿਉਂ ਨਹੀਂ ਰੌਲਾ ਪਾਇਆ, ਜਾਂ ਉਹਨਾਂ ਨੂੰ ਘਰੋਂ ਕਿਉਂ ਨਹੀਂ ਕੱਢ ਦਿੱਤਾ? ਮਾਰੇ ਨੇ ਆ ਬਚ ਕੇ ਫਿਰਨ ਦੇ ਬਾਕੀ ਨਹੀਂ ਦੱਸੋ ਦੱਸੋ। ਅੱਛਾ ਹਾਂਜੀ, ਬਸ। ਕੁਐਸਚਨ ਕੰਪਲੀਟ ਹੋ ਗਿਆ ਜੀ। ਦੇਖੋ ਜੀ, ਹਾਂਜੀ ਜਿਹੜੀ ਮਾਂ ਦੀ ਛਤਰ ਛਾਇਆ ਜੀ, ਮਾਂ ਦੀ ਜਿਹੜੀ ਮੁਹੱਬਤ ਵਾ, ਮਾਂ ਦੀ ਜਿਹੜੀ ਮਮਤਾ ਵਾ, ਮਾਂ ਦੇ ਪੈਰਾਂ ਥੱਲੇ ਅੱਲਾਹ ਤਾਲਾ ਨੇ ਜੰਨਤ ਰੱਖ ਦਿੱਤੀ ਗਈ ਆ। ਇਹ ਜਿਹੜੀ ਜੰਨਤ ਜਿਹੜੇ ਮਾਵਾਂ ਠੰਡੀਆਂ ਛਾਵਾਂ, ਇੱਥੇ ਅਕਰਮ ਰਾਈ ਸਾਹਿਬ ਨੇ ਵੀ ਕਿਹਾ ਆਪਣੇ ਪਿੰਡ ਦੇ ਬੋੜਾਂ ਦੇ ਨਿਸ਼ਾਨ ਲੱਭਦੀ ਨਾ ਜਾਇਓ ਪਰਦੇਸ ਮਾਂ ਲਾ। ਉਹਨੇ ਸਿਰਫ ਸ਼ੇਰ ਸੁਣਾਉਣਾ ਸੀ, ਗੱਲ ਗੁੱਲ ਦਾ ਨਹੀਂ ਇਹ ਗੱਲ ਦੀ ਗਰਾਊਂਡ ਬਣਾਈ ਦੀ ਆ ਨਾ। ਨਹੀਂ, ਬਹੁਤ ਸਾਰੇ ਬੰਦੇ ਐਸੇ ਨੇ ਉਹਨਾਂ ਦੀਆਂ ਮਾਵਾਂ ਪ੍ਰਦੇਸ਼ 'ਚ ਨੇ, ਆਪ ਉਹ ਇੱਥੇ ਆਏ ਨੇ। ਇਹ ਲੌਜਿਕ ਹੀ ਉਹ ਗਲਤ ਫਿਰ ਕਹਿੰਦੇ ਨਾ ਵੀ ਜੀ, ਇਹ ਗਲਤ ਗੱਲ ਇੱਥੇ ਵੀ ਆ। ਅਕਰਮ ਰਾਈ ਸਾਹਿਬ ਨੇ ਕਿਹਾ ਵੀ ਨਾ ਜਾਇਓ ਪਾਕਿਸਤਾਨ ਮੁੜ ਕੇ ਵਾਪਸ। ਨਹੀਂ ਭੈਣੇ, ਇਹ ਲੌਜਿਕ ਹੀ ਗਲਤ ਆ। ਮੈਂ 1000 ਬੰਦਾ ਵੇਖਿਆ ਜਿਨ੍ਹਾਂ ਦੇ ਮਾਂ ਪਿਓ ਉੱਥੇ ਨੇ, ਉਹ ਵਿਚਾਰਾ ਇੱਥੇ ਪੜਨ ਆਏ ਨੇ। ਲੇਕਿਨ ਅਗਰ ਸਮਝ ਆਈ ਨਾ? ਉਹ ਇਹ ਗੱਲ ਮੈਂ ਸਮਝ ਗਿਆ। ਵੈਸੇ ਤੁਸੀਂ ਕਹਿਣਾ ਸਰ, ਚਾਹ ਰਹੇ ਕਿ ਜੇ ਫਰੀਦ ਸ਼ਿਰਕ ਸਾਹਿਬ- ਜਿਹੜਾ ਔਲਾਦ ਚ ਕਿੱਦਾਂ ਬਰਦਾਸ਼ਤ ਕਰ ਲੈਂਦੀ ਹੈ, ਹੋਰ ਆਪਸ ਚ ਪਿਓ 'ਚ ਪਿਓ ਚ ਭਰਾ 'ਚ ਕਿੱਦਾਂ ਬਰਦਾਸ਼ਤ ਕਰ ਇੱਕ ਲੈਂਦੀ? ਤੇਰੀ ਭੈਣ ਆ, ਤੂੰ ਦੁਨੀਆ ਤੋਂ ਸਭ ਤੋਂ ਤੂੰ ਕਹਿੰਦਾ ਮੇਰੀ ਭੈਣ ਮੇਰੀ ਜਾਨ ਆ, ਮੇਰੀ ਜਿੰਦ ਆ। ਉਹਦੇ 3 ਭਰਾ ਹੋਰ ਵੀ ਉਹਨਾਂ ਉਨਾ ਹੀ ਪਿਆਰ ਕਰਦੇ। ਇਹਦਾ ਜਵਾਬ ਸਿਰਫ ਮੈਂ ਹੀ ਦੇਣਾ। ਨਹੀਂ ਮੈਂ ਉਸਤਾਦ ਜੀ ਮੇਰੀ ਗੱਲ ਸੁਣੋ। ਮੈਂ ਸੁਣਿਆ ਹੈ, ਤੁਸੀਂ ਪੜ੍ਹ ਲਓ ਕਿ ਔਰਤ ਅਗਰ ਹੱਥ ਛੁੜਾ ਕੇ ਜਾਣਾ ਚਾਹੇ ਉਹ ਜਾ ਚੁੱਕੀ ਹੋਏ। ਇਸ ਤਰ੍ਹਾਂ ਹੀ ਗੱਲ ਹਾਂਜੀ ਇਸ ਤਰ੍ਹਾਂ ਹੀ ਸੀ। ਸਰ ਮੈਂ ਦਲਾਈਲ ਦੇ ਨਾਲ ਜਵਾਬ ਦੇਣਾ ਚਾਹ ਰਿਹਾ ਸੀ, ਲੇਕਿਨ ਕੁਝ ਦੋਸਤਾਂ ਬਾਬ ਦੇ ਵਿੱਚ ਬਦਨਾਮ ਦੇਸ਼ ਨੂੰ। ਸਿਆਣਾ ਜੀ ਦੇਖੋ ਜੀ, ਹੁਣ ਤੁਸੀਂ ਕੀ ਸਵਾਲ ਕੀ ਸੀ ਭਲਾ? ਸਵਾਲ ਇਹ ਸੀ ਕਿ ਤੇਰੀ ਜਿਹੜੀ ਮਾਂ ਹੈ ਜਿਹੜੀ ਆ, ਉਹਦੇ ਨਾਲ 4 ਹੋਰ ਵੀ ਪੁੱਤਰ ਪਿਆਰ ਕਰਦੇ ਆ, ਤੂੰ ਉਹਦੀ ਮੁਹੱਬਤ 'ਚ ਕਿਉਂ ਨਹੀਂ ਸ਼ਿਰਕ ਬਰਦਾਸ਼ਤ ਕਰ? ਹਾਂ ਉਹੀ ਇੱਥੇ ਹੁਣ ਦੇਖੋ, ਕਹਿੰਦਾ ਨਹੀਂ ਕਿ ਮਾਵਾਂ ਜਦੋਂ ਮਰ ਜਾਂਦੀਆਂ ਕੋਈ ਕਹਿੰਦਾ ਨਹੀਂ ਪੁੱਤ ਘਰ ਆ, ਕਿ ਮਾਂ ਦਾ ਜਿਹੜਾ ਰੂਪ ਆ ਨਾ ਉਹ ਰੱਬ ਦਾ ਰੂਪ ਆ। ਕਿਉਂ ਨਹੀਂ ਫਰੀਦ ਸਾਹਿਬ? ਅੱਛਾ ਕਸਮੇ ਉਹਨੂੰ ਹੋਰ ਗੱਲ ਦੀ ਨਹੀਂ ਸਮਝ, ਉਹਨੂੰ ਸ਼ੇਰ ਚਲੋ ਠੀਕ ਹੈ। ਇਹ ਮਾਂ ਦੇਖੋ, ਮਾਂ ਹੁਣ ਕਹਿੰਦੀ ਨੇ ਵੀ ਪੁੱਤ ਮੇਰੇ ਬਾਦੋਂ ਘਰ ਨੂੰ ਤੁਸੀਂ ਆਪ ਹੀ ਸੰਭਾਲਿਓ, ਰੋਟੀ ਪੱਕ ਗਈ ਆ ਹੁਣ ਤੁਸੀਂ ਖਾ ਲਿਓ। ਅੱਲਾ ਖੈਰ। ਫੈਸਲ ਸਾਹਿਬ ਤੁਸੀਂ ਜਿਹੜੀ ਡਰਾਮੇ ਵਾਲੀ ਗੱਲ ਕੀਤੀ ਨਾ, ਇੱਕ ਡਰਾਮਾ ਚੱਲਦਾ ਸੀ, ਕੁਝ ਰਾਈਟਰ ਹੁੰਦੇ ਨੇ ਜਿਹੜੇ ਉਹ ਹੁੰਦੇ ਨੇ, ਉਹਨਾਂ ਦੀ ਲਿਖਾਈ ਦੇ ਵਿੱਚ ਨਾ
ਖਿਆਲਾਤੀ ਔਰ ਇੱਕ ਗੈਰ ਹਕੀਕੀ ਫੇਕਨੈਸ ਜਿਹਾ ਔਰ ਗੈਰ ਹਕੀਕੀ ਜਿਹੇ ਜੁਮਲੇ ਹੁੰਦੇ ਉਹ ਸੁਣ ਕੇ ਬਹੁਤ ਲੱਗਦੇ ਨੇ। ਸਹੀ ਕੁਝ ਰਾਈਟਰ ਹੁੰਦੇ ਨੇ ਉਹ ਹਕੀਕਤ ਲਿਖਦੇ ਨੇ ਜੋ ਤੁਹਾਡੀ ਲਾਈਫ 'ਚ ਹੋਇਆ ਹੁੰਦਾ। ਦੇਖੋ ਜਿਹੜੇ ਕੁਝ ਰਾਈਟਰ ਹੁੰਦੇ ਨੇ ਉਹਨਾਂ ਨੂੰ ਕਹਿੰਦੇ ਵਾਮੀ ਰਾਈਟਰ, ਮਾਰਕੀਟਿੰਗ ਵਾਲੇ ਰਾਈਟਰ, ਜਿਨ੍ਹਾਂ ਦੇ ਧੂਰਮੇ ਕਮਰਸ਼ੀਅਲ ਰਾਈਟਰ ਜਿਹੜੇ ਨਾ ਉਹ ਇਦਾਂ ਦੀਆਂ ਲੈਣਾ ਹੁੰਦੀਆਂ ਨੇ ਜੀ। ਜੈਨੂਇਨ ਗੱਲ ਆ, ਉਹਦਾ ਹਕੀਕਤ ਨਾਲ ਤਅੱਲਕ ਨਹੀਂ ਹੁੰਦਾ। ਹਕੀਕਤ ਨਾਲ ਤਅੱਲਕ ਇਹ ਹੈ ਕਿ ਦੇਖੋ ਤੇਰੇ ਘਰ ਦੇ ਅੰਦਰ ਤੇਰੀ ਬੁੱਢੀ ਦਾ ਯਾਰ ਖਲੋਤਾ ਹੋਵੇ, ਤੂੰ ਕਿੰਨਾ ਕੁ ਬਰਦਾਸ਼ਤ ਕਰ ਲੇਗਾ। ਇੱਕ ਮਿਸਾਲ ਮੈਂ ਜੈਨੂਇਨ ਗੱਲ ਕਰ ਰਿਹਾ। ਪੂਰੀ ਕਾਇਨਾਤ ਨੇ ਵੇਖਿਆ ਡਰਾਮਾ, ਉਹ ਰਾਸ਼ਾ ਸ਼ਿਕਾਰ ਉੱਠੇ, ਲੇਕਿਨ ਤੁਸੀਂ ਹਕੀਕਤ ਦੇ ਕੋਲ ਜਾਓ। ਹਕੀਕਤ ਦੇ ਕੋਲ ਉਹਨੂੰ ਕਿਸੇ ਹੋਰ ਤਰੀਕੇ ਨਾਲ ਵੀ ਪਿਕਚਰਾਈਜ਼ ਕੀਤਾ ਜਾ ਸਕਦਾ ਸੀ ਇਸੇ ਚੀਜ਼ ਨੂੰ, ਲੇਕਿਨ ਤੇਰੇ ਘਰ ਦੇ ਅੰਦਰ ਆ ਕੇ ਬਹਿ ਗਿਆ ਉਹ ਉਸਤਾਦ ਜੀ ਕੀ ਕਰਦੇ ਤੇ ਤੂੰ ਕੀ ਘਟਿਆ ਪਿਆ ਉੱਥੇ ਕਿ ਤੂੰ ਕਹਿ ਰਿਹਾ ਲੈ ਜਾ ਚਾय पियेंगे ले और बेटे वो तेरी जिंदगी थे ਹਾਏ ਹਾਏ ਜ਼ਿੰਦਗੀ ਤੇ ਕਰ ਤੂੰ ਨਾ ਤੇ ਪਾਕਿਸਤਾਨ ਜੀ ਮੇਰੇ ਲੋਕ ਭੁੱਕਿਆ ਕਿਉਂ ਇਹਨੂੰ नहीं ਬੁਲਾਉਂਦਾ ਨਹੀਂ दसो नहीं पाइन दसो तू जिड्डा मर्जी गैरत तो खाली शख्स होवे तू ये बर्दाश्त करेगा ਕੀ ਉਸਤਾਦ ਜੀ कि तेरे घर दे अंदर खड़ोता होवे ਮੈਂ ਉਹਨੂੰ ਕਹਾਂਗਾ ਭਾਈ ਆ ठीक है ਉਹਦੇ ਲਈ ਈਜ਼ੀ ਆ ਬੱਚੇ ਨੂੰ ਭੇਜੂਗਾ ਬੋਤਲ ਲੈ ਕੇ ਆ। ਨਹੀਂ ਉਸਤਾਦ ਜੀ ਤੁਹਾਨੂੰ ਪਤਾ ਮਾਜ਼ਰਤ ਨਾਲ ਸਾਰਿਆਂ ਨੂੰ ਪਤਾ ਮੇਰੀ ਬਰਾਦਰੀ ਦਾ ਵੀ ਮੇਰੀ ਗੈਰਤ ਦਾ ਵੀ नहीं पाइन है ਅਸੀਂ ਵੱਟ ਵੁੱਟ ਦਿੰਦੇ ਹਾਂ ਉਸਤਾਦ ਜੀ ਮੇਰੇ ਸਾਹਿਬ ਮੈਂ ਬਸ ਇੱਕ ਛੋਟਾ ਜਿਹਾ ਜਵਾਬ ਦਿਆਂ। ਗੱਲ ਪਤਾ ਨਹੀਂ ਕਿੱਦਾਂ ਕਰਦੇ ਹੋ ਸਾਜੀ ਇੱਕ ਛੋਟਾ ਜਿਹਾ ਜਵਾਬ ਕੁਝ ਮਾਮਲਾਤ ਐਸੇ ਹੁੰਦੇ ਨੇ ਉਹਦੇ ਚ ਹਰ ਕੋਈ ਗੈਰਤ ਵਾਲਾ ਹੁੰਦਾ। ਇੱਕ ਸਟੇਜ ਐਸੀ ਆ ਜਾਂਦੀ ਉਹ ਚ ਫਿਰ ਬਰੂਦਰੀਆਂ ਨਹੀਂ ਰਹਿੰਦੀਆਂ ਕਿ ਅਸੀਂ ਇਦਾਂ ਤੇ ਅਸੀਂ ਇਦਾਂ। ਲੇਕਿਨ ਮੈਂ ਕਹਿ ਰਿਹਾ ਤੁਸੀਂ ਜਨਰਲ ਤੁਸੀਂ ਦੱਸੋ ਭਾਈ ਇਦਾਂ ਹੋ ਸਕਦਾ ਨਹੀਂ ਤੁਸੀਂ ਬਰਦਾਸ਼ਤ ਕਰੋਗੇ ਔਰ ਤੁਸੀਂ ਸਕੂਲ ਨਾ ਖਲੋਤੇ ਹੋ ਤੁਸੀਂ ਚਾਹ ਵੀ ਪੁੱਛੋ। ਉਹ ਤੁਹਾਡੀ ਗੱਲ ਹੈ ਸਰ ਉਹ ਇੱਕ ਅਵਾਮੀ ਮਾਰਕੀਟਿੰਗ ਔਰ ਇੱਕ ਉਹਨਾਂ ਨੂੰ ਵੀ ਪਤਾ ਹੋਏਗਾ, ਉਹ ਬੜੇ ਵੱਡੇ ਆਦਮੀ ਨੇ ਉਹਨਾਂ ਨੂੰ ਵੀ ਪਤਾ ਹੋਏਗਾ, ਲੇਕਿਨ ਇੱਕ ਮਾਰਕੀਟਿੰਗ ਪੁਆਇੰਟ ਆਫ View ਨਾਲ ਉਹ ਚ ਬਹੁਤ ਸਾਰੀਆਂ ਗੱਲਾਂ ਨੇ ਐਸੀਆਂ। ਅੱਛਾ ਮੈਂ ਵੈਸੇ ਉਹਦਾ ਇੱਕ ਜਵਾਬ ਛੋਟਾ ਜਿਹਾ ਵੈਸੇ ਮੈਂ ਦੇਣਾ ਚਾਹਾਂਗਾ ਕਿ ਜਿਹੜਾ ਵੀ ਸੀਰੀਅਸ ਕਿ ਜਿਹੜਾ 3 ਭਰਾ ਜਾਂ 4 ਭਰਾ ਨੇ ਨਾ ਤੇ ਉਹ ਪਹਿਲਾ ਜਿਹੜਾ ਵਾ ਉਹ ਤਿੰਨਾਂ ਨੂੰ ਕਿਉਂ ਬਰਦਾਸ਼ਤ ਕਰਦੇ ਕਿਉਂਕਿ ਉਹ ਇੱਕ ਮਾਂ ਦੇ ਪੇਟ ਚੋਂ ਪੈਦਾ ਹੋਣ ਵਾਲੇ ਉਹਨਾਂ ਦਾ ਇੱਕ ਐਸਾ ਰਿਸ਼ਤਾ ਵਾ। ਨਹੀਂ ਭੈਣ ਨਹੀਂ ਇਹਦੀ ਲੌਜੀਕ ਉਹੀ ਆ ਜਿਹੜੀ ਮੈਂ ਅਕਸਰ ਬਿਆਨ ਕਰਦਾ ਹੁੰਦਾ ਕਿ ਮਾਈਂਡ ਸੈੱਟ ਹੋਇਆ ਹੁੰਦਾ ਤੁਹਾਡਾ। ਤੇਰੇ ਅੱਬੇ ਦੇ ਵੀ 4 ਭਰਾ ਨੇ, ਤੇਰੇ ਖਾਲੂ ਵੀ 7 ਭਰਾ ਨੇ, ਤੁਹਾਡਾ ਮਾਈਂਡ ਸੈੱਟ ਹੋਇਆ। 4 ਤੇ ਹਾਂਜੀ 3 ਨੇ 4 ਨੇ, ਤੁਹਾਡਾ ਮਾਈਂਡ ਸੈੱਟ ਹੋਇਆ। ਦੇਖੋ ਮੇਰੀ ਗੱਲ ਸੁਣੋ, ਅਗਰ ਇੱਕ ਮਾਂ ਇੱਕੋ ਹੀ ਪੁੱਤਰ ਜੰਮਦੀ ਹੁੰਦੀ, ਇੱਕ ਮਾਂ ਅਗਰ ਇੱਕ ਔਰਤ ਅਗਰ ਸਿਰਫ ਇੱਕ ਬੱਚਾ ਜੰਮਦੀ ਹੁੰਦੀ, ਬਸ ਇਹ ਅਸੂਲ ਹੁੰਦਾ, ਸਦੀਆਂ ਲੰਘ ਜਾਂਦੀਆਂ, ਠੀਕ ਹੈ ਜੀ, ਤੁਹਾਡਾ ਸੇਮ ਉਹੀ ਮਾਂ ਦੇ ਨਾਲ ਵਾਹਦਨੀਅਤ ਤੁਹਾਡੀ ਕਾਇਮ ਹੋ ਜਾਣੀ ਸੀ। ਦੌਰ ਨੇ ਵਕਤ ਨੇ ਕਾਇਮ ਕਰ ਦੇਣੀ ਸੀ। ਤੁਸੀਂ ਕੋਈ ਕਿਸੇ ਹੋਰ ਨੇ ਉਹਨੂੰ ਮਾਂ ਕਹਿਣਾ ਸੀ, ਤੁਸੀਂ ਇਦਾਂ ਹੀ ਗੁੱਸਾ ਕਰਨਾ ਸੀ ਜਿਵੇਂ ਦੂਜਿਆਂ ਕੰਮਾਂ 'ਚ ਕਰਦੇ। ਸਮਝ ਆ ਰਹੀ? ਸਹੀ। ਤੇ ਅਗਰ ਹੁਣ ਉਹ ਤੁਹਾਨੂੰ ਮੈਂ ਮਿਸਾਲ ਨਹੀਂ ਦਿੱਤੀ ਕਿ ਸਾਊਦੀ ਅਰਬ ਸੇਮ ਇਹੀ ਵਿਆਹ ਵਾਲਾ ਕੰਮ, ਸਾਊਦੀ ਅਰਬ 'ਚ ਇੱਕ ਟ੍ਰੈਂਡ ਸੈੱਟ ਆ, ਉੱਥੇ ਕਿਉਂ ਨਹੀਂ ਰੌਲਾ ਪਾਉਂਦੀਆਂ ਬੁੱਢੀਆਂ? ਸਾਰੇ ਇਹ ਜਿਹੜੀ ਇੱਕ ਗੈਰਤ ਔਰ ਜਿਹੜੀ ਇੱਕ ਗੱਲ ਬਣੀ ਹੈ ਨਾ ਕਿ ਮੈਂ ਨਹੀਂ ਬਰਦਾਸ਼ਤ ਕਰਦੀ, ਇਹ ਨਹੀਂ ਬਰਦਾਸ਼ਤ ਕਰਦੀ, ਉਹ ਇੱਕ ਤੁਹਾਡਾ ਮਾਈਂਡ ਸੈੱਟ ਹੋਇਆ ਹਾਂਜੀ ਕਿ ਇੱਥੇ ਇੱਕੋ ਹੀ ਆ, ਇੱਥੇ ਇੱਕੋ ਹੀ ਹੁੰਦੀ ਆ ਤੇ ਇੱਕੋ ਹੀ ਹੁੰਦਾ ਵਾ, ਉਹ ਤੁਹਾਡਾ ਮਾਈਂਡ ਸੈੱਟ ਹੋ ਗਿਆ। ਤੁਸੀਂ ਅੱਜ ਸ਼ੁਰੂ ਕਰ ਦਿਓ, ਇਹਨੂੰ ਖਤਮ ਕਰ ਦਿਓ। ਅੱਜ ਤੋਂ 200-300 ਸਾਲ ਬਾਅਦ ਕੋਈ ਔਰਤ ਕੋਈ ਮੁੰਡਾ ਨਹੀਂ ਕਹੇਗਾ ਕਿ ਵੀ ਆਹ ਗਲਤ ਆ ਤੁਸੀਂ ਉਹਨਾਂ ਨੂੰ ਭਾਈ ਅਸੀਂ ਦੇਖਦੇ ਆਏ ਸਾਰੇ ਹੀ ਇਦਾਂ ਸੀ। ਮਾਈਂਡ ਸੈੱਟ ਹੋ ਜਾਏਗਾ। ਮਾਈਂਡ ਸੈੱਟ ਦੀ ਬੜੀ ਗੇਮ ਹੁੰਦੀ। ਬਿਲਕੁਲ ਸਾਜੀ ਮੈਨੂੰ ਘਰੋਂ ਸੱਚੀ ਮੁੱਚੀ ਇਜਾਜ਼ਤ ਹੈ ਸ਼ਾਦੀ ਦੀ, ਲੇਕਿਨ ਮੈਂ ਨਹੀਂ ਕਰਨਾ ਚਾਹ ਰਿਹਾ। ਓਏ ਅੱਛਾ ਮੈਨੂੰ ਤਾਂ ਦੱਸੀ ਜਾ ਨਾ, ਮੈਨੂੰ ਕੀ ਮਸਲਾ ਵਾ? ਤੇਰੀ ਸ਼ਾਦੀ, ਤੈਨੂੰ ਇਜਾਜ਼ਤ, ਤੇਰਾ ਰੌਲਾ ਤੂੰ ਕਰਨੀ, ਮੈਨੂੰ ਕੀ ਕਰੀ? ਲੇਕਿਨ ਮੈਂ ਕਹਿ ਰਿਹਾ ਕਿ ਮੈਨੂੰ ਜਿਹੜੀ ਫਸਟ ਸ਼ਾਦੀ ਮੇਰੀ, ਹੁਣ ਮੇਰਾ ਐਕਸਪੀਰੀਅੰਸ ਜ਼ਿਆਦਾ ਹੋ ਗਿਆ। ਅਗਰ ਮੈਂ ਦੂਸਰੀ ਸ਼ਾਦੀ ਕਰਦਾ ਮੈਨੂੰ ਪਤਾ ਕਿ ਯਾਰ ਮੈਂ ਕਿਸ ਤਰ੍ਹਾਂ ਰੱਖਣਾ। ਪਰ ਫੈਸਲੇ ਇਹਨਾਂ ਗੱਲਾਂ ਦਾ ਕੀ ਫਾਇਦਾ ਜਿੱਦਾਂ ਰੱਖਣਾ ਤੁਸੀਂ ਰੱਖਣਾ, ਤੁਹਾਡੇ ਘਰ ਦਾ ਮਾਮਲਾ ਸਾਧੂ ਇਸ ਬਾਰੇ ਕੀ ਲਾਉ? ਨਹੀਂ ਯਾਰ ਮੇਰੇ ਉਸਤਾਦ ਜੀ ਇੱਥੇ ਜੋ ਡਰੈਗ ਕਰਤਾ। ਹੁਣ ਮੈਨੂੰ ਦੂਸਰੀ ਸ਼ਾਦੀ ਦੀ ਸੱਚੀ ਮੁੱਚੀ ਇਜਾਜ਼ਤ ਹੈ। ਯਾਰ ਬਤਾ ਤੈਨੂੰ ਮੈਂ ਕਿਹਾ ਨਾ ਕਰੋ ਯਾਰ, ਹੋਰ ਗੱਲਾਂ ਮੁੱਕੀਆਂ ਤੁਹਾਨੂੰ। ਫੈਸਲ ਰਾਮੇ ਇੱਕ ਸਦੀ ਦਾ ਨਾਮ ਆ। ਕੋਈ ਨਹੀਂ, ਬਦੀ ਦਾ ਨਾਮ ਹਾਂ, ਇਹਨਾਂ ਦੀ ਨਜ਼ਰ 'ਚ ਬਦੀ ਆ ਮੈਂ, ਛੱਡ ਦਿਓ। ਸਿਰਫ ਇੱਕੋ ਇਹੀ ਟੌਪਿਕ ਆ। ਆਪਣੇ ਘਰ ਤੁਹਾਡੀ ਭਰਜਾਈ ਤੁਹਾਡਾ ਯਾਰ, ਸਾਡੇ ਕੋਲ ਹੁਣ ਗੱਲ, ਸਾਡੇ ਜਿਹੜੇ ਗੰਦੇ ਆ ਸਾਡੇ ਕੋਲ ਗੱਲ ਨਿਕਲ ਜਾਂਦੀ ਮੂੰਹ, ਤੁਸੀਂ ਹਜਾ ਕਰ ਜੋ ਕੁਛ। ਇੱਕ ਮਿੰਟ ਠਹਿਰ ਜਾਓ ਸਾਹਿਬ। ਤੂੰ ਦੂਜੀ ਸ਼ਾਦੀ ਦੀ ਇਜਾਜ਼ਤ ਉਹਨੇ ਦੇਤੀ, ਦੂਜੀ ਸ਼ਾਦੀ ਉਹਨੇ ਤੇ ਦੂਜੀ ਸ਼ਾਦੀ ਦੀ ਇਜਾਜ਼ਤ ਤੈਨੂੰ ਆਪੇ ਹੀ ਦੇਣੀ ਹੈ। ਇੱਕ ਮਿੰਟ ਉਸਤਾਦ ਜੀ ਤੁਸੀਂ ਕਹਿ ਰਹੇ ਹੋ ਨਾ, ਇੱਕ ਮਿੰਟ ਆਪੇ ਫੈਸਲ ਰੱਬ ਹਾਂਜੀ ਆਪੇ ਕਿਉਂ ਦੇਣੀ? ਉਹ ਯਾਰ ਬੰਦੇ ਨੇ 100 ਆਪਣਾ ਆਪ ਵੀ ਲੁਕਾਉਣੇ ਹੁੰਦੇ ਸਿਲਸਿਲੇ, ਉਹਨੇ ਕਹਿੰਦਾ ਚਲੋ ਇਹਨੂੰ ਇਜਾਜ਼ਤ ਦਿਓ। ਮੈਂ ਕਹਿ ਰਿਹਾ ਦਿਲਦਾਰੀ ਹੋਈ ਉਸਤਾਦ ਜੀ ਨੇ ਜਿਹੜੀ ਗੱਲ ਕੀਤੀ, ਇਹਦੀ ਵੀ ਤੇ ਜਿਹੜੀ ਪਿਛਲੀ ਕੀਤੀ ਕਿ ਵੀ ਇੱਕੋ ਹੀ ਟੋਪਿਕ ਹੈ। ਸਾਡੀ 3 ਹੋ ਗਏ, ਅब्बास, ਨੋਨੀ
ਅੱਲਾ ਤੋਂ ਵੱਧ ਡਰ ਕੇ ਕਹਿੰਦਾ ਵਿੱਚ ਤੁਸੀਂ ਵੀ ਠੀਕ ਅਸੀਂ 6 ਸਾਈਡ ਤੇ ਨਹੀਂ ਤੁਸੀਂ ਸਾਈਡ ਤੇ ਸਿਰਫ ਜੱਜ ਐਜ਼ ਬਣ ਕੇ ਬਣਾ ਓਕੇ ਇਹ ਸਾਰੇ ਜਿਹੜੇ ਮੈਂ ਕਿਉਂਕਿ ਅੱਜ ਮੈਂ ਲਾਹੌਰੋਂ ਸਿੱਧਾ ਹੀ ਆਇਆ ਇੱਧਰ ਹੀ ਘਰ ਮੈਂ ਚੇਂਜ ਕੀਤਾ ਠੀਕ ਹੈ ਇਹ ਕੱਲ ਮੇਰੇ ਨਾਲ ਭਾਵੇਂ ਲਾਈਵ ਸ਼ੋਅ ਚਲਾ ਲੈਣਾ ਉਸਤਾਦ ਜੀ ਮੈਂ ਹਥਿਆਰ ਸਿੱਟੇ ਨੇ ਮੈਂ ਚਲਾਣੇ ਨਹੀਂ ਪਤਾ ਮੈਨੂੰ ਸਾਰੀਆਂ ਹੀ ਗੱਲਾਂ ਆਉਂਦੀਆਂ ਫਿਰ ਕਿਉਂ ਤੂੰ ਬਾਰ-ਬਾਰ ਘਰ ਨਾਲ ਵੜਦਾ ਮੈਂ ਕਹਿ ਰਿਹਾ ਵਾਂ ਕਿ ਇਹਨਾਂ ਨੂੰ ਕਹੋ ਕਿ ਮੇਰੇ ਨਾਲ ਕਰ ਲੈਣਾ ਲੋ ਜੀ, ਕੱਲ੍ਹ ਇਹ ਕੱਲ ਹੋ ਗਿਆ ਜੀ ਕੱਲ ਫਾਈਨਲ ਇੱਕ ਸਾਈਡ ਤੇ ਫੈਸਲ ਇੱਕ ਸਾਈਡ ਤੇ ਤੁਸੀਂ ਪੰਜੇ ਜਾਣੇ ਓਕੇ ਕਰ ਲਓ। ਉਸਤਾਦ ਜੀ ਕੱਲ ਕਿੰਨੇ ਵੇਖੀ ਇਹਨੂੰ ਕਹਾ 6 ਮਹੀਨੇ ਕੱਢ ਨਹੀਂ ਕੱਲ ਕਰ ਲੈਂਦੇ ਆ ਉਹ ਨਹੀਂ ਕੋਈ ਟੌਪਿਕ ਤੁਸੀਂ ਦੇਣਾ ਤੂੰ ਨਹੀਂ ਜਾਂਦਾ ਜਿਹੜਾ ਮਰਜ਼ੀ ਟੋਪਿਕ ਤੇ ਉਸਤਾਦ ਜੀ ਆ ਜਾਣ ਅੱਲਾ ਦੇ ਕਰਮ ਨਾਲ ਉਸਤਾਦ ਜੀ ਮੈਂ ਸੱਚੀ ਮੁੱਚੀ ਮੈਂ ਆਪਣੇ ਆਪ ਨੂੰ ਸ਼ੋਅ ਕਰਨਾ ਹੀ ਨਹੀਂ ਚਾਹੁੰਦਾ ਉਹ ਭਾਈ ਕੱਲ ਕਿਤੇ ਸਪੈਲ ਕਰਨ ਤੇ ਨਹੀਂ ਜਾਣਾ ਸਾਨੂੰ ਚੱਲ ਸਪੈਲ ਨਹੀਂ ਸਪੈਲ ਦੀ ਗੱਲ ਨਹੀਂ ਮੈਂ ਤੈਨੂੰ ਕਿਹਾ ਮੈਂ ਲਾਹੌਰੋਂ ਥਕਿਆ ਟੁੱਟਿਆ ਅੱਜ ਹੀ ਆਇਆ ਵਾਂ ਆਪਣਾ ਤੇ ਮੈਂ ਕਿਹਾ ਉਸਤਾਦ ਹੋਰਾਂ ਨੂੰ ਕਈ ਲੋਕ ਚੁਗਲੀਆਂ ਲਾਉਂਦੇ ਨੇ ਜੀ ਕੱਲ ਦਾ ਆਇਆ ਵਾ ਮੈਂ ਉਸਤਾਦ ਨੂੰ ਆਉਂਦੇ ਹੀ ਪਹਿਲੇ ਮੈਂ ਮੈਸੇਜ ਵਿਖਾਇਆ ਮੈਂ ਕਿਹਾ ਜੀ ਇਹ ਵੇਖੋ ਸ਼ੋਅ ਇਜ਼ ਕੈਂਸਲਡ ਅੱਛਾ ਭੈਣ ਆ ਗਿਆ ਕੱਲ ਮੇਰਾ ਚੈਲੰਜ ਹੈ ਗੱਲ ਤੁਹਾਨੂੰ ਇਹ ਹੈ ਸਾਰਿਆਂ ਕਿ ਨੂੰ ਤੁਸੀਂ ਦੂਜੀ ਸ਼ਾਦੀ ਦਾ ਸਾਨੂੰ ਕਿਉਂ ਬਾਰ-ਬਾਰ ਦੱਸੋ ਕਿਉਂਕਿ ਉਸਤਾਦ ਜੀ ਮੈਂ ਇੱਕ ਬੰਦੇ ਤੋਂ ਮੁਤਾਸਰ ਹੋਇਆ ਮੇਰਾ ਇੱਕ ਦੋਸਤ ਸੀਗਾ ਮੀਆਂ ਜਾਦ ਨਾਸਰ ਸਾਹਿਬ ਸਾਡੇ ਬਜ਼ੁਰਗ ਅਸੀਂ ਇੱਕ ਦਾਵਤ ਤੇ ਗਏ ਇੱਕ ਦੋਸਤ ਨਾਲ ਤੋਬਾ ਕਹਿੰਦਾ ਇੱਕ ਬੰਦੇ ਤੋਂ ਮੁਤਾਸਰ ਹੋਇਆ ਉਹ ਯਾਰ ਇੱਕ ਮਿੰਟ ਮਿੱਠੇ ਅੱਛਾ ਜੀ ਫੇਰ ਗੱਲ ਕਰਿਆ ਕੋਈ ਅੱਛਾ ਜੀ ਫੇਰ ਉਸਤਾਦ ਜੀ ਅਸੀਂ ਇੱਕ ਦਾਵਤ ਤੇ ਗਏ ਉਹ ਸਾਡੇ ਡਾਇਰੈਕਟਰ ਸਨ ਮੀਆਂ ਜਾਦ ਨਾਸਰ ਸਾਹਿਬ ਤੇ ਅਸੀਂ ਬੈਠੇ ਆ ਤੇ ਉਹਦੇ 3 ਕਮਰੇ ਸਨ ਓਕੇ ਇੱਕ ਕਮਰੇ ਦੇ ਵਿੱਚੋਂ ਸਾਲਣ ਆ ਰਿਹਾ ਇਧਰੋਂ ਰੋਟੀਆਂ ਆ ਰਹੀਆਂ ਇਧਰੋਂ ਚਾय ਆਈ ਤੇ ਜਦੋਂ ਅਸੀਂ ਖਾਣੇ ਵਗੈਰਾ ਖਾ ਲਿਆ ਤੇ ਮੀਆਂ ਸਾਹਿਬ ਕਹਿੰਦੇ ਯਾਰ ਫੈਸਲ ਆਪਣੀ ਨੂੰਹ ਨੂੰ ਅਸੀਂ ਨਾ 1000 ਰੁਪਈਆ ਦੇ ਦਈਏ ਮੈਂ ਕਿਹਾ ਹਾਂਜੀ ਮੀਆਂ ਸਾਹਿਬ ਦੇਣਾ ਚਾਹੀਦਾ ਤੇ ਉਹਨੂੰ ਕਿਹਾ ਕਿ ਯਾਰ ਸਾਡੀ ਨੂੰਹ ਨੂੰ ਬੁਲਾ ਉਹਨੇ ਆਵਾਜ਼ ਮਾਰੀ ਤੇ 3 ਹੀ ਆ ਗਈਆਂ 3 ਵੇਖਵਾ ਹਾਂ 3 ਸ਼ਾਦੀਆਂ ਬਈ ਮੈਂ ਉਸ ਭਾਈ ਦਾ ਮੱਥਾ ਅੱਜ ਵੀ ਚੁੰਮਦਾ ਵਾਂ 3 ਸ਼ਾਦੀਆਂ 13 ਸਾਲ ਪੁਰਾਣੀ ਗੱਲ ਮੈਂ ਤੁਹਾਨੂੰ ਦੱਸਣ ਡਿਆ ਅੱਜ ਵੀ ਉਂਝ ਦਾ ਉਂਝ ਹੀ ਹੈ ਤੇ ਇਧਰਲਾ ਕਮਰਾ ਖਾਲੀ ਏ ਤੇ ਉਹ ਤਿੰਨੇ ਹੀ ਕਹਿੰਦੀਆਂ ਨੇ ਕਿ ਇਹਨੂੰ ਇਜਾਜ਼ਤ ਚੌਥੀ ਸ਼ਾਦੀ ਦੀ ਵੀ ਪਹਿਲੀ ਬੇਗਮ ਤੇ ਬੱਚੇ ਨਾਲ ਵਿਆਹਣਗੇ ਫਰੀਦ ਸਾਹਿਬ ਸਾਰੇ ਇਹ ਪਤਾ ਕੀ ਇਹ ਵਿਆਹ ਇਸ ਲਈ ਨਹੀਂ ਕਰਨ ਦੇ ਕਿ ਇਹਨੂੰ ਜ਼ਰੂਰਤ ਹੈ ਇਹ ਵਿਆਹ ਇਸ ਲਈ ਕਰਨ ਡਿਆ ਵੀ 1000 ਦੀ ਜਗ੍ਹਾ 3000 ਸਿਰਫ ਇਸ ਲਈ ਉਸਤਾਦ ਜੀ ਉਹਦੇ 3 ਕਮਰਿਆਂ ਚੋਂ ਸਲਾਤ ਆ ਰਿਹਾ ਰਾਇਤਾ ਆ ਰਿਹਾ ਹਰ ਸ਼ਹਿਰੀ ਇਹਦੇ ਇੱਕੋ ਕਮਰੇ 'ਚ ਕਦੀ ਰੋੜਾ ਆ ਰਿਹਾ ਵਾ ਕਦੀ ਉਹ ਜੁੱਤੀ ਆ ਰਹੀ ਆ ਕਦੀ ਚਿਮਟਾ ਆ ਰਿਹਾ ਇਹ ਗੱਲ ਆ ਤੇਰਾ ਦਿਲ ਕਰਦਾ ਕਿ ਤੇਰੇ ਚਾਰੇ ਵਿਆਹ ਹੋਣਾ ਇੱਕੋ ਘਰ 'ਚ ਢੇੜ ਉੱਪਰ ਰੱਖੇ ਹੋਣ ਸਾਡੀ ਕਿਹਦਾ ਦਿਲ ਨਹੀਂ ਕਰਦਾ ਸੀ ਨਕਸ਼ੇ ਕਦਮ ਤੇ ਚੱਲਾਂਗੇ ਵੱਡਿਆਂ ਦੇ ਮੇਰਾ ਨਹੀਂ ਕਰਦਾ ਹੈ ਨਹੀਂ ਮੇਰਾ ਨਹੀਂ ਕਰਦਾ ਚਲੋ ਇੱਕ ਪੋਰਸ਼ਨ ਮੇਰਾ ਦਿਲ ਕਰਦਾ ਵਾ ਮੇਰੇ ਚਾਰੇ ਹੀ ਮੰਜ਼ਲਾਂ ਨੂੰ ਆਉਣ ਮੇਰੇ ਕੋਲ ਸਿਰਫ ਜ਼ਮੀਨ ਹੋਵੇ ਵਾਹ ਵੀ ਨਹੀਂ ਡਾਊਨ ਟੂ ਅਰਥ ਦੇ ਨਾ ਮੰਜ਼ਲਾਂ ਮੈਂ ਤੈਅ ਕਰ ਗਿਆ ਸਾਰੀਆਂ ਅੱਲਾ ਮਾਫ ਤੌਬਾ ਵੈਰੀ ਗੁੱਡ ਨਹਿਰ ਤੇ ਹੀ ਕਰ ਲਓ ਫਿਰ ਮੈਂ ਨਹਿਰ ਤੇ ਛੱਡ ਕੇ ਨਾ ਹੱਥ ਵੇਖਿਆ ਮੇਰਾ ਘੇਰੇ ਪਾਣ ਲਿਆ ਬਾਹਰ ਕੇ ਮੇਰੇ ਦੰਦ ਤੇਰੇ ਬਾਹਰ ਕੱਢਦੇ ਨੇ ਕਦੋਂ ਇਹਦੇ ਤੇ ਪਹਿਲਾ ਵਿਆਹ ਇਦਾਂ ਹੋਇਆ ਵੀ ਸਾਰੇ ਕਹਿੰਦੇ ਚਲੋ ਬੱਚਾ ਕਰ ਦਿਓ ਕੋਈ ਨਹੀਂ ਚੱਲ ਵਿਆਹ ਹੋ ਗਿਆ ਇਦਾਂ ਵਿਆਹ ਹੋਇਆ ਦਾ ਉਹ ਭਾਈ ਆਪੀ ਸਕੇ ਕਦਨ ਨੇ ਭਾਬੀ ਨੇ ਉਹਨੇ ਕਿਹਾ ਜਾ ਫਰਾਤ ਲਾ ਲਿਆ ਭਾਈ ਘਰ ਲੈ ਉਹ ਕਹਿੰਦਾ ਵਿਆਹ ਹੋ ਗਿਆ ਤੁਹਾਡਾ ਸਾਜੀ ਇਦਾਂ ਹੀ ਆ ਇਹ ਸਹੀ ਗੱਲ ਉਸਤਾਦ ਜੀ ਸਕੂਲੋਂ ਲੈਣ ਗਿਆ ਤੇ ਉਹਨੂੰ ਕਹਿੰਦਾ ਆਪਾਂ ਵਿਆਹ ਕਰ ਲਈਏ ਉਹਨੇ ਕਿਹਾ ਚਲੋ ਉਹ ਸ਼ੁਗਲ ਕੀਤਾ ਸੱਚੀ ਮੁੱਚੀ ਤੁਸੀਂ ਭਾਈ ਫੈਸਲਾ ਸਾਡੀ ਮਿਹਰਬਾਨੀ ਯਾਰ ਨਾ ਕਰੋ ਜੀ ਅਸੀਂ ਤੇ ਨਹੀਂ ਉਹ ਗੱਲ ਇੱਕ ਚਵਲ ਹੋ ਗਈ ਉਹ ਗੰਦੀਆਂ ਗੱਲਾਂ ਨਹੀਂ ਗੰਦੀਆਂ ਗੱਲਾਂ ਨਹੀਂ ਮੈਂ ਤਾਂ ਤੁਹਾਨੂੰ ਸ਼ਾਦੀ ਦੀ ਗੱਲ ਕੀਤੀ ਏ ਸ਼ਾਦੀ ਕਿ ਮੈਨੂੰ ਆਫਰ ਹੈ ਦੂਸਰੀ ਸ਼ਾਦੀ ਦੀ ਲੇਕਿਨ ਮੈਂ ਨਹੀਂ ਸਾਨੂੰ ਕਰ ਕਿਉਂ ਦੱਸਣਿਆ ਤੈਨੂੰ ਆਫਰ ਆ ਤੂੰ ਆਪਣੇ ਘਰ 'ਚ ਗੱਲ ਰੱਖ ਤੂੰ ਕਰ ਸਾਨੂੰ ਬੁਲਾ ਅਸੀਂ ਆ ਜਾਾਂਗੇ ਵਲੀਮੇ ਤੇ ਰੋਟੀ ਖਾਣ ਮੈਂ ਸਾਨੂੰ ਕਿਹਾ। ਸਾਰਿਆਂ ਨੂੰ ਦੱਸਣ ਕਿਉਂ ਦਿਆਂ ਸੀ ਤੈਨੂੰ ਕਿਦੋਂ ਪੁੱਛਿਆ ਤੁਹਾਨੂੰ ਨਹੀਂ ਦੱਸਣ ਡਿਆ ਮੈਂ ਸਿਰਫ ਉਸਤਾਦ ਜੀ ਨਾਲ ਸ਼ੇਅਰ ਕਰਨ 80% ਬੁੱਢੀਆਂ ਇਹੀ ਕਹਿੰਦੀਆਂ ਵਾ ਕਿ ਸਾਡੇ ਵੱਲੋਂ ਕਰ ਲਾ ਜਿੱਦਣ ਤੂੰ ਕਰਨ ਤੁਰਿਆ ਨਾ ਹਾਂਜੀ ਤੇਰੇ ਕੋਲ ਤੁਰਿਆ ਨਹੀਂ ਜਾਣਾ ਪੁੱਛ ਕਿਉਂ ਕਿਉਂਕਿ ਇੱਕ ਲੱਤ ਨਾਲ ਤੁਰਿਆ ਨਹੀਂ ਜਾਂਦਾ ਦੂਜੀ ਉਹਨੇ ਲਾਹ ਦੇਣੀ ਹੈ ਹਾਂ ਇਹ ਸਾਰੀਆਂ ਬੁੱਢੀਆਂ ਦੀ ਇਹ ਇੱਕ ਇਹਨਾਂ ਦੀ ਸਾਜ਼ਿਸ਼ ਹੁੰਦੀ ਆ ਕਰ ਲੋ ਜਦੋਂ ਉਹਨੂੰ ਪਤਾ ਲੱਗਾ ਵੀ ਲੱਗਾ ਕਰਨ ਤੈਨੂੰ ਲੱਗ ਪਤਾ ਜਾਣਾ ਜਦੋਂ ਉਹਨੂੰ ਪਤਾ ਤੇ ਲੱਗਣਾ ਜੇਕਰ ਕੋਈ ਕਹਿ ਦੇਵੇ ਕਿ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਸਾਰਾ ਕੁਝ ਠੀਕ ਇਹਨੂੰ ਇਜਾਜ਼ਤ ਮਿਲੀ ਜੈਨੂਨ ਲੇਕਿਨ ਬੁੱਢੀ ਨਾਲ ਨਹੀਂ ਉਹਨੇ ਕਿਹਾ ਕਿਸੇ ਬੰਦੇ ਨਾਲ ਕਰ ਲੈ ਯਾਰ ਦੇਖੋ ਜਿਹਦਾ ਪਹਿਲਾ ਗਿਆ ਸਕੀਮ ਦੇ ਜ਼ਰੀਏ ਹੋਇਆ ਹੋਵੇ ਉਹਨੇ ਦੂਜਾ ਕਿੱਥੋਂ ਕਰਨਾ ਯਾਰ ਤੂੰ ਇਹਨੂੰ ਮੇਰੇ ਲੋਕ ਹੀ ਪੁੱਪ ਪਿਆ ਨਹੀਂ ਯਾਰ ਪਤਾ ਕੀ ਤੈਨੂੰ ਮੈਂ ਦੱਸਿਆ ਨਾ ਤੇ ਮੈਂ ਅੱਗੇ ਮਿਸਾਲ ਨਹੀਂ ਦਿੱਤੀ ਕਿ ਉਹਨਾਂ ਨੇ ਕਿਹਾ ਵੀ ਇਹਦੀ ਵਜ੍ਹਾ ਤੋਂ ਅਸੀਂ ਚਾਰੇ ਲੜੀ ਆਪਸ ਚ ਉਹਨੇ ਕਿਹਾ ਵੀ ਇਹਦੇ ਨਾਲ ਕਿੰਨੇ ਕਰਨਾ ਸਹੀ ਗੱਲ ਸਹੀ ਗੱਲ ਸਾਡੀ ਕਰ ਸਕਦਾ ਕੋਰੀਆ ਦੇ ਸਦਰ ਵਰਗਾ ਤੇ ਮੂੰਹ ਕੀਤਾ ਅੱਜ ਉਧਰ ਹੀ ਆ ਆਹੋ ਮੇਰਾ ਜ਼ਾਲਮ ਜਿਹਾ ਵਾ ਕਿਮ ਜੋ ਬੜਾ ਪੈਸਾ ਉਹਦੇ ਕੋਲ ਕਿਮ ਜਿੰਗ ਸਾਜੀ ਕਿਹੜਾ ਵਕੀਲ ਆ ਉਹਦਾ? ਕਹਿੰਦੇ ਨੇ ਕਿਮ ਜਿੰਗ ਜੋ ਸਾਜੀ ਕਹਿੰਦੇ ਨੇ ਜਦੋਂ ਉਹਦੇ ਵਾਲਦ ਸਾਹਿਬ ਫੌਤ ਹੋਏ ਨੇ ਨਾ ਉਸ ਤਰੀਕ ਨੂੰ ਪੂਰੇ ਮੁਲਕ 'ਚ ਕੋਈ ਹੱਸ ਨਹੀਂ ਸਕਦਾ ਜਿਹੜਾ ਹੱਸੇਗਾ ਹਾਂਜੀ ਭਾਈ ਉਹ ਬਹੁਤ ਐਟਬਾਉ ਕਰਦਾ ਆਪਣੇ ਹਿਸਾਬ ਨਾਲ ਉਹ ਸਾਨੂੰ ਰੈਟਾ ਹੋ ਉਹਦੀ ਧੌਣ ਲਾ ਦੇਣਗੇ ਯਾਨੀ ਕਿ ਅਗਰ ਉਹਦੇ ਦਾਦੇ ਦੀ ਬਰਸੀ ਹੈ
ਉਦੋਂ ਵੀ ਨਹੀਂ ਕੋਈ ਆ ਸਕਦਾ ਇੰਗਲਿਸ਼ ਬੋਲਣਾ ਵੀ ਮਨਾ ਵਾ ਉਹਦੇ ਅੰਦਰ। ਇੰਗਲਿਸ਼। ਭਾਈ ਸ਼ੈਟ ਹੈ ਨਹੀਂ, ਕੱਖ ਵੀ ਹੈ ਨਹੀਂ। ਹਾਂ ਮਤਲਬ ਕਿ ਇੱਕ ਹੀ ਸਰਕਾਰੀ ਚੈਨਲ ਹੀ ਹੈ ਉਸਤਾਦ ਜੀ, ਉਸ ਤੋਂ ਇਲਾਵਾ ਪ੍ਰਾਈਵੇਟ ਚੈਨਲ ਕੋਈ ਨਹੀਂ। ਲੇਕਿਨ ਸੋਸ਼ਲ ਮੀਡੀਆ ਉਹ ਸਾਰਾ ਆਪਣਾ ਉਹਨਾਂ ਨੇ ਬਣਾਇਆ ਹੋਇਆ ਵਾ, ਫੇਸਬੁੱਕ ਕੋਈ ਨਹੀਂ ਉੱਥੇ, YouTube ਕੋਈ ਨਹੀਂ, ਆਪਣਾ ਹੀ ਨਿਜ਼ਾਮ। ਲੇਕਿਨ ਹਾਂਜੀ। ਦਾਨਿਸ਼ ਇਕਬਾਲ ਸਾਹਿਬ ਉਹ ਪੰਗਾ ਲੈ ਲੈਂਦਾ ਹਰ ਇੱਕ ਨਾਲ, ਬਸ ਹਿੱਟ ਬੰਦਾ ਵਾ। ਲਓ ਜੀ ਨਾਜ਼ਰੀਨ, ਗੱਲ ਇਹ ਟਾਈਮ 2-4 ਮਿੰਟ ਰਹਿ ਗਏ, ਮੈਂ ਤੁਹਾਡੇ ਨਾਲ ਕੋਈ ਗੱਲਾਂ ਕਰ ਲਵਾਂ ਯਾਰ। ਇੱਕ ਰਾਈਟਰ ਮੈਨੂੰ ਚਾਹੀਦਾ ਫਰੀਦ ਖਾਨ, ਅੱਛਾ ਜੀ, लेकिन उदा का नहीं चाहिए। मैनू अक्सर पता की होंगे मैसेज, हम एडिटर हैं, बहुत बड़े एडिटर हैं दुनिया जहान के भी, जिवें ना मतलब Panel editor। हाँ, मैं 3-4 दिन पहले मैंने एक एडिटर का आया, मैं कहा भाईजान मैं ना असल में आप मुझे बताएं कि आप क्या क्या करते हैं। एडोब प्रीमियर च कट ला लेना, छोटा छोटा पीस कर लेने, कटिंग कर लेनी, वो तो तेनों मैं तो दसा तू 10 मिनट सीख जाना। इस तो इलावा कहना फिलहाल इतना ही आता है ਤੇ ਕਹਿੰਦਾ ਆਈ ਐਮ ਪ੍ਰੋਫੈਸ਼ਨਲ ਐਡੀਟਰ। ਕੀ ਬਾਤ। ਇਸ ਤੋਂ ਹੁਣ ਕੀ ਕਰੇ ਉਸਤਾਦ? ਅੱਛਾ ਤੇ ਭਾਜੀ, ਮੈਨੂੰ ਰਾਈਟਰ, ਅੱਗੇ ਵੀ ਰਾਈਟਰ ਮੈਂ ਕਿਹਾ ਸੀ ਨਾ, ਰਾਈਟਰ ਮੈਨੂੰ ਉਹ ਨਹੀਂ ਚਾਹੀਦਾ ਕਿ ਜਿਹੜਾ ਸਾਰੀ ਜ਼ਿੰਦਗੀ ਉਹਨੇ ਰਾਈਟਿੰਗ ਨਾ ਕੀਤੀ ਹੋਵੇ, ਐਵੇਂ ਉਹਦੇ ਅੰਦਰ ਇੰਨਾ ਕੁ ਸ਼ੌਕ ਹੋਵੇ ਤੇ ਉਹ ਕਵੇ ਮੈਂ ਕਰਤਾ ਹੂੰ। ਉਹ ਨਹੀਂ, ਜਿਹੜਾ ਮਤਲਬ ਜਿਹਨੇ ਅੱਗੇ ਲਿਖਿਆ ਹੋਵੇ, ਜਿਹਨੂੰ ਪਤਾ ਹੋਵੇ ਕਿੱਦਾਂ ਲਿਖੀਦਾ, ਸਕਰੀਨ ਪਲੇ ਕੀ ਹੁੰਦਾ ਹੈ, ਉਹਦਾ ਐਕਸਪੀਰੀਅੰਸ ਹੋਵੇ ਕਿ ਕਿੱਦਾਂ ਸਕ੍ਰਿਪਟ ਲਿਖੀਦਾ ਹੈ, ਸਕ੍ਰਿਪਟ ਹੁੰਦਾ ਕੀ ਹੈ, ਸਮਝੇ ਨਾ, ਆਈਡੀਆ। ਕਮੇਡੀ ਰਾਈਟਰ ਜਾਂ ਸੰਜੀਦਾ ਕੰਟੈਂਟ ਰਾਈਟਰ ਕੋਈ ਵੀ ਹੋ ਜੇ ਯਾਰ ਇਹਨਾਂ ਨੂੰ ਰਾਈਟਰ ਚਾਹੀਦਾ ਤੇ ਰਾਈਟਰ ਨੂੰ ਪੈਸੇ ਚਾਹੀਦੇ ਆ, ਠੀਕ ਹੈ ਨਾ? ਤੇ no ਇਹਨਾਂ- problem। ਨਹੀਂ ਸਹੀ ਨਾ, ਸਹੀ ਨਾ ਕਰਿਓ। ਅੱਛਾ ਇਹਨਾਂ ਨੂੰ ਲੈਣੇ ਅੱਛਾ ਠਹਿਰ ਜਾਓ, ਗੱਲ ਪੂਰੀ ਹੋ ਇਹ ਕੋਈ ਗੱਲ ਮੈਨੂੰ ਪੂਰੀ ਨਹੀਂ। ਅੱਛਾ ਆ ਦੋ ਕਰੈਕਟਰ ਜਿਹੜੇ ਬੈਠੇ ਨੇ ਉਸਤਾਦ ਜੀ, ਠੀਕ ਜੀਨੀਅਸ ਰਾਈਟਰ ਨੇ ਠੀਕ ਹੈ। ਤੁਹਾਡੇ ਮਾਈਂਡ ਦੇ ਮੁਤਾਬਕ। ਚਲੋ ਜੀ। ਇਹਨਾਂ ਨਾਲ 2-3 ਵਾਰੀ ਮੁੱਕੇ ਤੁਸੀਂ ਪੈਸੇ ਦਿੱਤੇ ਇਹਨਾਂ ਨੂੰ ਪੈਸੇ? ਉਹ ਜਿਹੜੇ ਮੈਂ ਵਧਾਏ ਆ ਨਾ, ਤੂੰ ਖਿੱਚ ਚ ਕਟਵਾ ਦੇਣੇ ਇਹਨਾਂ ਨੇ। ਨਾ 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 ਉਸਤਾਦ ਜੀ, ਫਿਰ ਚੁੱਪ ਕਰ ਜਾ। ਲੈ ਲੈ ਸਾਈਡ ਫਿਰ ਤੇ। ਚੁੱਪ ਕਰ ਜਾ, ਤੈਨੂੰ ਮੈਂ ਕਹਿ ਰਿਹਾ, ਤੂੰ ਇਹਨਾਂ ਦੇ ਉਹ ਵੀ ਖਤਮ ਕਰਾ ਦੇਣੇ ਆ, ਤੇ ਤੂੰ ਚੁੱਪ ਕਰ ਜਾ, ਇਸ ਪਾਸੇ ਨਾ ਆ। ਲੋ ਜੀ, ਰਾਈਟਰ ਤੁਸੀਂ ਮੈਨੂੰ ਦੇ ਦਿਓ, ਹਾਂਜੀ ਪੈਸੇ ਤੁਸੀਂ ਮੈਂ ਤੁਹਾਨੂੰ ਦੇਣੇ ਆ, ਤੁਸੀਂ ਉਹਨੂੰ ਦੇ ਦਿਆ ਕਰਨਾ, ਫਿਰ ਠੀਕ ਆ। ਹਾਂ ਲਵੋ ਫੈਸਲ ਸਾਹਿਬ। ਨਹੀਂ ਲਵੋ ਨਹੀਂ, ਜਿਹੜੇ ਪਹਿਲੇ ਪਤੇ ਨੇ ਰਾਈਟਿੰਗ ਦਾ ਕਰਕੇ ਉਹ ਤੇ ਕੰਮ ਕਰਨ, ਉਸਤਾਦ ਜੀ ਰਾਈਟਰ ਨੂੰ ਵੀ ਤਾਂ ਦੇਣੇ ਨੇ ਨਾ ਤੁਸੀਂ। ਤੇ ਉਹਨੂੰ ਦੇ ਰਿਹਾ ਮੈਂ, ਤਾਂ ਲਿਖਦਾ ਕੁਝ ਵੀ ਨਹੀਂ, ਸਿਰਫ ਜੁੱਤੀ ਤੇ ਲਿਖਦਾ ਬਸ। ਉਹ ਮੈਸੇਜ ਲਿਖਦਾ ਨਹੀਂ ਤੁਸੀਂ ਗਲਤ ਕਹਿ ਰਹੇ ਹੋ। ਹੁਣ ਤੁਸੀਂ ਦਾਨਿਸ਼ਬਾਜ਼ ਨੂੰ, ਮਿੱਠੇ ਨੂੰ ਕਿਹਾ ਮੁਸ਼ਾਇਰਾ ਧੋਨੀ ਦਾ ਲਿਖ ਦਿਓ, ਜਦਕਿ ਧੋਨੀ ਦੇ ਮੁਸ਼ਾਇਰੇ ਆਲਰੇਡੀ ਮੈਂ ਅੱਲਾ ਮਾਫ ਕਰੇ ਉਹ ਆਪੇ ਹੀ ਲਿਖ ਚੁੱਕਿਆ। ਗੱਲ ਕਰਨ ਤੋਂ ਮਰਾਦ ਲਿਖੇ ਹੋਏ, ਇਹਨਾਂ ਨੂੰ ਪਤਾ ਹੀ ਨਹੀਂ ਵੀ ਕੌਣ ਕੀ ਕਰਨ ਡਿਆ ਵਾ। ਇਹ ਹੀ ਤੇ ਰੌਲਾ, ਉੱਤੇ ਬੈਠੇ ਬੰਦੇ ਨੂੰ ਨਹੀਂ ਪਤਾ ਕਿ ਥੱਲੇ ਕੀ ਹੋਣ ਡਿਆ। ਇਹ ਕੀ ਹੋ ਰਿਹਾ ਬੈਠੇ ਜੀ? ਉਸਤਾਦ ਨੂੰ ਕਹਿ ਗਿਆ, ਮੈਂ ਕਿਹਾ ਸਾਜੀ ਇੱਕ ਅਸੀਂ ਦਾਨਿਸ਼ ਨੂੰ ਆਵਾਜ਼ ਨੂੰ ਲੈ ਕੇ ਤਾਂ, ਇੱਕ ਨੋਨੀ ਨੇ, ਇੱਕ ਨੋਨੀ ਕੋਲ ਪਹਿਲਾਂ ਸੀਗਾ, ਇੱਕ ਦਾਨਿਸ਼ ਕੋਲ ਪਹਿਲਾਂ, ਆਵਾਜ਼ ਕੋਲ ਪਹਿਲਾਂ। ਅਬਾਸ ਕੋਲ ਵੀ, ਹਾਂਜੀ, ਇਹ ਸਾਰਿਆਂ ਕੋਲ ਹੀ, ਸਾਰਿਆਂ ਕੋਲ ਆਹ ਨਾ ਅੱਛਾ ਵੀ ਇਹ ਮਹੀਨੇ ਚ 2 ਮੁਸ਼ਾਇਰੇ ਉਹਨੂੰ ਬਾਸ ਨੂੰ ਲਿਖ ਦਿੱਤੇ ਤੇ ਕੀ ਬੰਦਾ ਰਾਈਟਰ ਹੋ ਗਿਆ? ਆਹੋ ਅੱਛਾ ਨਹੀਂ ਨਹੀਂ ਤੁਸੀਂ ਤਨਖਾਹ ਉਹਨੂੰ ਦਵੋ, ਉਹਨੂੰ ਕੋ 8 ਲਿਖ ਕੇ Yes. ਦੇ ਕੇ ਦੇਗਾ। ਨਹੀਂ ਭੈਣ, ਨਹੀਂ ਹਾਂਜੀ ਨਹੀਂ ਭੈਣ, ਮੈਂ ਕਹਿ ਰਿਹਾ ਹੁਣ ਦੇਖੋ, ਅਸੀਂ ਜਾਨੀ ਟੀਮ ਦੇ ਵਿੱਚ ਮੈਂ ਕੀਤੇ ਦੋਵੇਂ। ਬਿਲਕੁਲ ਠੀਕ। ਇੱਕ ਦਿਨ ਉਹ ਬਾਹਰ ਆਇਆ, ਫਕੀਰ ਵਾਲਾ ਕੀਤਾ, ਹਾਂਜੀ ਫਿਰ ਇੱਕ ਦਿਨ ਲੜਾਈ ਵਾਲਾ ਬਹੁਤ ਕੀਤਾ, ਸ਼ਾਨਦਾਰ। ਉਹ ਦੋਵੇਂ ਅਸੀਂ ਮੈਂ ਕੀਤੇ ਨਾ। ਇਸ ਤਰ੍ਹਾਂ। ਹੁਣ ਮੇਰੇ ਜ਼ਿਹਨ 'ਚ ਨਹੀਂ ਆਉਂਦਾ ਤੇ ਅਸੀਂ ਬੈਠੇ ਰਹੇ ਨੂੰ, ਚੈਨਲ ਮਿੱਟੀ ਹੋਇਆ ਪਿਆ, ਤੁਸੀਂ ਵੀ ਸਕੂਨ ਨਾ ਆਉਂਦੇ ਕੀ ਉਸਤਾਦ ਜੀ ਮਾਦਰ ਫੈਸਲਾ ਪਤਾ ਕੀ ਗੱਲ ਆ, ਇਹ ਕੰਮ ਕਰਕੇ ਨਾ ਤੂੰ ਮੈਨੂੰ ਵੀ ਫਿੱਕਾ ਪਵਾ ਦੇਣਾ, ਮੈਨੂੰ ਵੀ ਝੂਠਾ ਜਿਹਾ ਲੱਗਣ ਲੱਗ ਪੈਂਦਾ। ਹੱਕ ਸੱਚ ਦਾ ਸਾਥ ਦਿਆ ਕਰ, ਗੱਲ ਨੂੰ ਮੰਨ ਲਿਆ ਕਰ। ਸੋਚਿਓ ਵੀ ਨਾ। ਹਾਂ। ਇਹ ਗੰਦੇ ਆ ਬਸ। ਨਹੀਂ ਗੰਦੇ ਮੈਂ ਕਦੋਂ ਕਿਹਾ? ਮੈਂ ਕਿਉਂ ਕਿਹਾ ਕਿ ਮੈਨੂੰ ਇੱਕ ਰਾਈਟਰ ਚਾਹੀਦਾ। ਤੁਸੀਂ ਦੱਸੋ ਨਾ, ਸਜਾਦ ਜਾਨੀ ਟੀਮ ਵਾਲੇ ਸ਼ੋਅ ਆਪਾਂ ਕਰਦੇ ਕਿੰਨੇ ਮਹੀਨੇ ਹੋ ਗਏ ਨੇ ਕਿ ਤੂੰ ਮੈਨੂੰ ਪੁੱਛਿਆ ਹੋਵੇ ਸਾਜੀ ਉਹ ਸ਼ੋਅ ਨਹੀਂ ਕਰਨਾ ਸਜਾਦ ਜਾਨੀ ਟੀਮ ਵਾਲਾ, 8 ਦਿਨ ਹੋ ਗਏ, 10 ਦਿਨ ਹੋ ਗਏ, ਮੈਂ 6 ਮਹੀਨੇ ਬਾਅਦ ਕਹਾਂ ਆ ਜਾਓ, ਇਸ ਗੱਲੋਂ ਤੁਹਾਡੀ ਕੰਡ ਸੁਣਦੀ ਹੈ ਕਿ ਮੈਂ 6 ਮਹੀਨੇ ਬਾਅਦ ਕਹਾਂ, ਤੁਸੀਂ ਕਹਿੰਦਾ ਬਿਸਮਿਲ੍ਲਾ ਸਾਜੀ ਆ ਜਾਓ ਕਰਦੇ ਆ। ਮੈਂ ਨਾ ਕਹਾਂ ਤੇ ਸਾਲ ਤੁਸੀਂ ਨਹੀਂ ਪੁੱਛਣਾ। ਮੈਂ ਚਾਹ ਰਿਹਾ ਇੱਕ ਬੰਦਾ ਉਹਦਾ ਪ੍ਰੋਫੈਸ਼ਨ ਹੀ ਹੋਵੇ, ਅਜ਼ਾਨਾਂ ਹੋ ਰਹੀਆਂ, ਉਹਦਾ ਪ੍ਰੋਫੈਸ਼ਨ ਹੀ ਹੋਵੇ, ਉਹਦੀ ਡਿਊਟੀ ਹੀ ਹੋਵੇ, ਠੀਕ ਉਹ ਮੇਰੇ ਕੋਲ ਵੀ ਕੰਮ ਲਵੇ, ਮੈਂ ਤੁਹਾਡੇ ਕੋਲ ਵੀ ਲਵਾਂ, ਠੀਕ ਆ। ਤੇ ਕੋਈ ਰਾਈਟਰ ਸਹੀ ਜਿਹਾ, ਜੈਨੂਇਨ ਜਿਹਾ, ਠੀਕ ਆ। ਆਪਣਾ ਖਿਆਲ ਰੱਖੋ, ਜਾਣਾ ਸ਼ੁਰੂ ਹੋ ਗਈਆਂ, ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ, ਰੱਬ ਰਾਖਾ ਜੀ।